ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮਵੀਰ ਸਿੰਘ ਸੈਨ ਹੋਜ਼ੇ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 27 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਟਰੱਕਿੰਗ ਥਰਸਡੇ ਜਿਹੜਾ ਪ੍ਰੋਗਰਾਮ ਹੁੰਦਾ, ਜਿਸ ਦੇ ਵਿੱਚ ਆਪਾਂ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅਤੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜਿਹੜੇ ਜੀ ਜੁੜਦੇ ਨੇ ਰਮਨ ਸਿੰਘ ਢਿੱਲੋਂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 559 905 2575 5590525575। ਸੁੱਚਾ ਸਿੰਘ, ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌਰ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਕਾਲ ਕਰੋ 415 909 0503। ਸੁਲੱਖਣ ਸਿੰਘ ਹਰਬੰਸ ਕਾਰਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸੈਟਰਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਸਾਡਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ। ਕੁਛ ਕੁ ਜਿਹੜੀਆਂ ਕੱਲ੍ਹ ਜਿਹੜਾ ਬਹੁਤ ਹੀ ਜਿਹੜੀ ਸ਼ੂਟਿੰਗ ਦੇ ਬਾਬਤ 9 ਬੰਦਿਆਂ ਦੀ ਜਿਹੜੀ ਆ ਮੌਤ ਹੋਈ ਆ, ਉਹ ਜ਼ਰੂਰ ਆਪਾਂ ਡਿਸਕਸ ਕਰਾਂਗੇ। ਵੀ ਜਿਹੜੇ ਨਾਂ ਜਾਣੇ ਸੀਗੇ ਉਹਨਾਂ ਦੇ ਨਾਮ ਆਲਰੇਡੀ ਜਿਹੜੇ ਆ ਡਿਕਲੇਅਰ ਕਰ ਦਿੱਤੇ ਗਏ ਆ, ਜਿਨ੍ਹਾਂ ਦੇ ਵਿੱਚ ਆਪਣਾ ਇੱਕ ਗੁਰਸਿੱਖ ਭਰਾ ਸੀ ਤਪਤੇਜਦੀਪ ਸਿੰਘ। ਕਹਿੰਦੇ ਪਈ ਉਸ ਨੇ ਇੱਕ ਤਰ੍ਹਾਂ ਦੇ ਨਾਲ ਹੀਰੋ ਦਾ ਕੰਮ ਕੀਤਾ ਹੈਗਾ, ਅਤੇ ਜਦੋਂ ਗਰਾਊਂਡ ਫਲੋਰ 'ਤੇ ਸੀ ਉਸ ਨੇ ਗਨ ਸ਼ਾਟਸ ਜਿਹੜੇ ਸੁਣੇ, ਉਹਦੇ ਉਸਨੇ ਜਿਹੜਾ ਆ ਉੱਪਰਲੀ ਫਲੋਰ 'ਤੇ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਸੀ, ਰੌਲਾ ਪਾਉਣਾ ਸ਼ੁਰੂ ਕਰਤਾ। ਸਾਰਿਆਂ ਨੂੰ ਕਿਹਾ ਵੀ ਲੋਕ ਆਪਣੇ ਆਪਣੇ ਜਿੱਥੇ ਆਫਿਸ ਜਾਂ ਬਿਲਡਿੰਗ ਆ ਉਹਨਾਂ ਨੂੰ ਕਰ ਲਓ। ਜਦੋਂ ਉਹ ਆਪਣੇ ਨੂੰ ਕਰਨ ਜਾ ਰਿਹਾ ਸੀ ਅਤੇ ਸਾਹਮਣੇ ਉਹਦਾ ਜਿਹੜਾ ਟਾਕਰਾ ਉਸ ਦੇ ਨਾਲ ਹੋ ਗਿਆ, ਜਿਹੜਾ ਉਹ ਕਾਤਲ ਬੰਦਾ ਸੀ, ਅਤੇ ਉਹ ਵੀ ਗੋਲੀਆਂ ਦਾ ਸ਼ਿਕਾਰ ਹੋ ਗਿਆ। ਕਹਿੰਦੇ ਤਪਤੇਜਦੀਪ ਸਿੰਘ ਬਹੁਤ ਹੀ ਨਾਈਸ ਗੁਰਸਿੱਖ ਲੜਕਾ ਸੀ। ਪਿਛਲੇ 7-8 ਸਾਲਾਂ ਤੋਂ ਜਿਹੜਾ VTA ਆ, ਵੈਲੀ ਟਰਾਂਸਪੋਰਟੇਸ਼ਨ ਅਥਾਰਟੀ, ਉਹਦੇ ਨਾਲ ਕੰਮ ਕਰਦਾ ਸੀ। ਅਤੇ 2 ਉਹਦੇ ਛੋਟੇ ਛੋਟੇ ਬੱਚੇ ਆ, 19 ਸਾਲਾਂ ਦੀ ਬੱਚੀ ਆ ਅਤੇ 4 ਸਾਲ ਦਾ ਇੱਕ ਲੜਕਾ ਆ। ਇੱਥੇ ਯੂਨੀਅਨ ਸਿਟੀ ਕੈਲੀਫੋਰਨੀਆ 'ਚ ਹੀ ਰਹਿੰਦੇ ਆ। ਆਪਾਂ ਕੱਲ੍ਹ ਵੀ ਦੱਸਿਆ ਸੀ ਕਿ VTA ਜਿਹੜੀ ਆ, ਵੈਲੀ ਟਰਾਂਸਪੋਰਟੇਸ਼ਨ ਅਥਾਰਟੀ, ਜਿਹੜੀ ਕਿ ਸੈਨੋਜ਼ੇ ਦੇ ਵਿੱਚ ਬੱਸ ਸਰਵਿਸ ਅਤੇ ਲਾਈਟ ਟ੍ਰੇਨ ਨੂੰ ਰਨ ਕਰਦੀ ਆ। 2000 ਦੇ ਕਰੀਬ ਇੰਪਲਾਈ ਆ, ਜਿਹਦੇ 'ਚ 500 ਦੇ ਕਰੀਬ ਜਿਹੜੇ ਆ ਪੰਜਾਬੀ ਇੰਪਲਾਈ ਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ ਉੱਥੇ ਕੰਮ ਕਰਦੇ ਹੈਗੇ ਆ। ਵੀ ਬਹੁਤ ਹੀ ਹਰਜੋਤ ਸਿੰਘ ਜੀ, ਇਹ ਮੰਦਭਾਗੀ ਜਿਹੜੀ ਕੱਲ੍ਹ ਇਹ ਘਟਨਾ ਜਿਹੜੀ ਉਹ ਵਾਪਰੀ ਸੀ। ਇਹੀ ਨਹੀਂ, ਜਿਹੜੀ ਹਰਜੋਤ ਸਿੰਘ ਜੀ ਜਿਹੜੇ ਪੀੜਾ ਦੇ ਵਿੱਚੋਂ ਪਰਿਵਾਰ ਨੂੰ ਲੰਘਣਾ ਪਿਆ, ਅੱਧੇ ਦਿਨ ਤਕਰੀਬਨ ਪੂਰਾ ਦਿਨ ਹੀ ਜਿਹੜਾ ਆ ਉਹ ਲੰਘ ਗਿਆ। ਸ਼ਾਮ ਨੂੰ ਜਾ ਕੇ ਪਤਾ ਲੱਗਾ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਉਹ ਕੀ ਜਿਹੜਾ ਹਰਜੋਤ ਸਿੰਘ ਜੀ ਬਣਿਆ ਹੈਗਾ ਆ। ਰੈੱਡ ਕਰਾਸ ਦੇ ਨਾਲ ਉਹਨਾਂ ਨੇ ਕੀਤਾ। ਉਦੋਂ ਕਹਿੰਦੇ ਵੀ ਜਿਹੜੇ ਪਰਿਵਾਰ ਆ ਉਹ ਤੜਫ ਰਹੇ ਸੀ ਪਤਾ ਕਰਨ ਦੇ ਲਈ ਵੀ ਕੀ ਉਹਨਾਂ ਦੇ ਜਿਹੜੇ ਆ ਚਹੇਤਿਆਂ ਦਾ ਜਿਹੜਾ ਉਹ ਬਣਿਆ ਆ, ਪਰ ਕੁਛ ਉਹਨਾਂ ਨੂੰ ਉਗ ਸੁਗ ਜਿਹੜੀ ਉਸ ਦੇ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਜਿਹੜੇ ਇੱਥੋਂ ਦੇ ਮੇਅਰ ਆ ਸੈਮ ਲਕਾਡੋ, ਕਹਿੰਦੇ ਵੀ ਇਹ ਹਰ ਇੱਕ ਸਿਟੀ ਦੇ ਮੇਅਰ ਦੇ ਲਈ ਵਰਸਟ ਨਾਈਟ ਮੇਅਰ ਹੁੰਦਾ ਆ, ਜਦੋਂ ਵੀ ਕੋਈ ਇੱਦਾਂ ਦੀ ਜਿਹੜੀ ਆ ਕੋਈ ਸ਼ੂਟਿੰਗ ਕਹਿ ਲਓ ਜਾਂ ਇੱਦਾਂ ਦੀ ਘਟਨਾ ਵਾਪਰਦੀ ਜਿਸ ਦੇ ਵਿੱਚ ਇੰਨੇ ਜਾਣਿਆਂ ਦੀ ਮੌਤ ਜਿਹੜੀ ਉਹ ਹੋ ਜਾਂਦੀ ਆ। ਕੋਈ ਦਰਿੰਦਾ ਜਿਹੜੀ ਇਸ ਤਰੀਕੇ ਦੇ ਨਾਲ ਜਾਨ ਜਿਹੜੀ ਉਹ ਲੈ ਲੈਂਦਾ ਹੈ। ਇਸ ਬੰਦੇ ਨੇ ਪੂਰੀ ਤਰ੍ਹਾਂ ਪਲੈਨਿੰਗ ਕਰਕੇ ਦੇਖ ਕੇ ਵੀ ਵੱਧ ਤੋਂ ਵੱਧ ਲੋਕ ਇਕੱਠੇ ਹੋਣਗੇ, ਫਿਰ ਉੱਥੇ ਇੱਕ ਪਾਸੇ ਸ਼ੂਟਿੰਗ ਕਰਕੇ ਫਿਰ ਦੂਜੇ ਪਾਸੇ ਨੂੰ ਜਿਹੜਾ ਉਹ ਗਿਆ, ਦੂਜੀ ਬਿਲਡਿੰਗ ਦੇ ਵਿੱਚ ਗਿਆ, ਅਤੇ ਉੱਥੇ ਜਿਹੜੀ ਓਪਰੇਸ਼ਨਸ ਦੇ ਵਿੱਚ ਜਿਹੜੀ ਡਿਪਾਰਟਮੈਂਟ ਸੀ ਉੱਥੇ ਜਾ ਕੇ ਵੀ ਇਸ ਨੇ ਜਿਹੜੀ ਆ ਇਹ ਕਤਲ-ਓ-ਗਾਰਤ ਕੀਤੀ ਆ। ਸੋ 2 ਵੱਖੋ ਵੱਖਰੇ ਕ੍ਰਾਈਮ
ਸੀਨਸ ਜਿਹੜੇ ਇਸ ਹਿਸਾਬ ਦੇ ਨਾਲ ਇੱਕ ਵੱਡਾ ਕ੍ਰਾਈਮ ਸੀਨ ਦੇ ਵਿੱਚ ਵੀ ਜਿਹੜੇ ਵੱਖ-ਵੱਖ ਪਾਰਟ ਆ ਉਹ ਦੇਖਣ ਨੂੰ ਮਿਲੇ ਆ ਤੇ ਜਿਹੜੇ ਲੋਕਾਂ ਨੇ ਉੱਥੇ ਆਪਣੇ ਨਾਲ ਦੇ ਕੰਮ ਕਰਨ ਵਾਲਿਆਂ ਨੂੰ ਮਰਦੇ ਹੋਏ ਦੇਖਿਆ ਉਹਨਾਂ ਦੇ ਲਈ ਵੀ ਜਿਹੜਾ ਟਰੋਮਾ ਅਸਹਿ ਆ ਕਿਉਂਕਿ ਬਾਰ-ਬਾਰ ਗੱਲ ਹੋਣੀ ਬਾਰ-ਬਾਰ ਗੱਲ ਕਰਨੀ ਉਸ ਦੇ ਬਾਰੇ ਉਹ ਚੀਜ਼ ਉਹਨਾਂ ਨੂੰ ਰੀਲਿਵ ਕਰਨੀ ਜਿਹੜੀ ਉਹ ਪੈਂਦੀ ਆ ਪਰ ਇਸ ਮੁੰਡੇ ਨੇ ਤਪਤੇਜਦੀਪ ਸਿੰਘ ਨੇ ਬਹੁਤ ਹੀ ਬਹਾਦਰੀ ਦਾ ਜਿਹੜਾ ਕੰਮ ਕਰਕੇ ਕਈ ਲੋਕਾਂ ਦੀ ਜਾਨ ਜਿਹੜੀ ਇਸ ਨੇ ਜਿਹੜੀ ਉਹ ਬਚਾਈ ਆ ਸੋ ਇਹ ਬਹੁਤ ਦੇਖੋ ਜੋ ਉਹਨਾਂ ਦੇ ਪਰਿਵਾਰ ਦੇ ਨਾਲ ਹੋਇਆ ਹੁਣ ਜਿਹੜਾ ਬੰਦਾ ਚਲੇ ਗਿਆ ਉਹ ਵਾਪਸ ਨਹੀਂ ਆਉਂਦਾ ਪਰ ਇਸ ਚੀਜ਼ ਦਾ ਆਪਾਂ ਉਸ ਦੀ ਬਹਾਦਰੀ ਦਾ ਉਸ ਦੇ ਹਿਸਾਬ ਦੇ ਨਾਲ ਜਿਹੜੀ ਕੁਰਬਾਨੀ ਹੋਈ ਆ ਹਰਜੋਤ ਸਿੰਘ ਜੀ ਵੀ ਜਿਹੜੀ ਉਸ ਨੇ ਦਿੱਤੀ ਆ ਵੀ ਬਾਕੀ ਜਿਹੜੇ ਆਪਣੇ ਨਾਲ ਦਿਆਂ ਦੀ ਜਿਹੜੀ ਉਹ ਜਾਨ ਵੱਧ ਤੋਂ ਵੱਧ ਉਹ ਬਚਾ ਸੋ ਸਕੇ ਦੇਖੋ ਕਹਿੰਦੇ 6:30 ਤੇ ਜਿਹੜੀਆਂ 911 ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਸੀ ਉਸ ਟਾਈਮ ਸ਼ੂਟਿੰਗ ਹੋਈ ਆ 6:36 ਤੇ ਉਸਨੇ ਆਪਣੇ ਨਾਲ ਦੇ ਜਿਹੜੇ ਕੋਵਰਕਰ ਪੰਜਾਬੀ ਸੀ ਉਹਨਾਂ ਨੂੰ ਕਾਲਾਂ ਵੀ ਕੀਤੀਆਂ ਵੀ ਭਾਈ ਲੁਕ ਜਾਓ ਬਚ ਜਾਓ ਜੀ ਤੇ ਕੁਝ ਮਿੰਟਾਂ ਬਾਅਦ ਉਹ ਜਿਹੜਾ ਗੋਲੀ ਦਾ ਸ਼ਿਕਾਰ ਹੋ ਗਿਆ ਸੋ ਲੇਟੈਸਟ ਖਬਰ ਇਹ ਆ ਰਹੀ ਆ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਜਿਹੜੀ ਇਹ ਇਸ ਨੂੰ ਰਨ ਕਰਦੀ ਆ ਉਹਨਾਂ ਨੇ ਇਹ ਜਿਹੜਾ ਸਿੰਘ ਆ ਆਪਣਾ ਗੁਰਸਿੱਖ ਭਰਾ ਉਸ ਨੂੰ ਹੀਰੋ ਆਫ ਅਮਰੀਕਾ ਜਿਹੜਾ ਅਨਾਉਂਸ ਕੀਤਾ ਜੀ ਇਹ ਹਰਜੋਤ ਸਿੰਘ ਜੀ ਬਿਆਸ ਦਰਿਆ ਦੇ ਲਾਗੇ ਇਹਦਾ ਪਿੰਡ ਹੈਗਾ ਗਗਰੇਵਾਲ ਇਹ ਉੱਥੋਂ ਦਾ ਰਹਿਣ ਵਾਲਾ ਸੀਗਾ ਦੇਖੋ ਦੁਨੀਆ ਗੋਲ ਆ ਦੁਨੀਆ ਛੋਟੀ ਹੁੰਦੀ ਆ ਜਿਸ ਸਕੂਲ 'ਚ ਮੈਂ ਪੜ੍ਹਿਆ ਉਸੇ ਸਕੂਲ ਦਾ ਇਹ ਪੜ੍ਹਿਆ ਤਕਰੀਬਨ ਜਿਹੜੇ ਆ ਉੱਥੇ ਦਾ ਹੀ ਮਿਲਿਆ ਨਹੀਂ ਮੈਂ ਇਸ ਨੂੰ ਕਦੀ ਪਰ ਦੇਖੋ ਤੰਦਾਂ ਜਿਹੜੀਆਂ ਕਈ ਵਾਰੀ ਇੱਦਾਂ ਜੁੜ ਜਾਂਦੀਆਂ ਜਿਸ ਦੇ ਬਾਰੇ ਨਹੀਂ ਵੀ ਪਤਾ ਹੁੰਦਾ ਉਸ ਤਰੀਕੇ ਦੇ ਨਾਲ ਜਦੋਂ ਤੁਸੀਂ ਇੱਦਾਂ ਸੁਣਦੇ ਆ ਅਤੇ ਨਾਲ ਜਦੋਂ ਉਹਨੇ ਇੱਦਾਂ ਦਾ ਕੰਮ ਕੀਤਾ ਬੰਦਾ ਆਪ ਹੀ ਜਿਹੜਾ ਭਾਵੁਕ ਜਿਹੜਾ ਆ ਉਹ ਹੋ ਜਾਂਦਾ ਆ ਸੋ ਕਈਆਂ ਦੇ ਨਾਲ ਇਹ ਜਿਹੜਾ ਇੱਥੇ ਬੇ ਏਰੀਏ ਦੇ ਵਿੱਚ ਯੂਨੀਅਨ ਸਿਟੀ ਦੇ ਵਿੱਚ ਰਹਿੰਦਾ ਸੀਗਾ ਅਤੇ ਉਸ ਦਾ ਪਰਿਵਾਰ ਜਿਹੜਾ ਆ ਹੋਰ ਇਸ ਦੇ ਇਰਦ ਗਿਰਦ ਸ਼ਹਿਰਾਂ ਦੇ ਵਿੱਚ ਉਹ ਵੀ ਰਹਿ ਰਹੇ ਸੀ ਕੱਲ੍ਹ ਵਿਚਾਰੇ ਲੱਭ ਰਹੇ ਸੀਗੇ ਵੀ ਇਸ ਦੇ ਬਾਰੇ ਪਤਾ ਲੱਗੇ ਅਤੇ ਫਿਰ ਸ਼ਾਮ ਨੂੰ ਜਾ ਕੇ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗਾ ਬਹੁਤ ਹੀ ਇਹ ਮੰਦਭਾਗੀ ਘਟਨਾ ਵਾਪਰੀ ਆ ਪਰ ਮੇਰੇ ਵੱਲੋਂ ਤਾਂ ਇਹੀ ਜਿਹੜੀ ਆ ਸਾਡੀ ਪੂਰੀ ਹੀ ਜਿਹੜੀ ਅਦਾਰੇ ਵੱਲੋਂ ਇਸ ਦੀ ਕੁਰਬਾਨੀ ਨੂੰ ਜਿਹੜਾ ਜੀ ਅਸੀਂ ਸਲਾਮ ਕਰਦੇ ਹਾਂ ਵੀ ਇਸ ਨੇ ਹੋਰ ਕਈ ਜਾਨਾਂ ਜਿਹੜੀਆਂ ਆ ਉਹ ਬਚਾਈਆਂ ਨੇ ਅਤੇ ਨਾਲ ਅਸੀਂ ਜ਼ਰੂਰ VTA ਦੇ ਮੋਹਰੇ ਆਪਣੀ ਕਮਿਊਨਿਟੀ ਵੱਲੋਂ ਅਤੇ ਬਾਕੀਆਂ ਦੇ ਵੱਲੋਂ ਜਿਹੜੇ VTA 'ਚ ਹੋਰ ਵੀ ਆਪਣੇ ਕੰਮ ਕਰਦੇ ਉਹ ਜ਼ਰੂਰ ਮੰਗ ਕਰਨ ਵੀ ਇਸ ਦੇ ਨਾਮ ਦੇ ਉੱਤੇ ਕੋਈ ਨਾ ਕੋਈ ਔਨਰ ਕੁਛ ਨਾ ਕੁਛ ਜਿਹੜਾ ਉੱਥੇ ਹੋਣਾ ਚਾਹੀਦਾ ਆ ਕਿਉਂਕਿ ਇਸ ਨੇ ਜਿਹੜੀ ਆ ਕਿੰਨੇ ਲੋਕਾਂ ਦੀ ਹੋਰ ਜਿਹੜੀ ਉਹ ਜਾਨ ਬਚਾਈ ਆ ਸੋ ਇਸ ਦੀ ਜਿਹੜੀ ਕੁਰਬਾਨੀ ਦੇ ਲਈ ਅਸੀਂ ਥੈਂਕ ਯੂ ਕਹਿ ਸਕਦੇ ਹਾਂ ਇਸ ਲਈ ਵੀ ਕਿਉਂਕਿ ਇਸ ਨੇ ਹੋਰ ਕਈ ਜਾਨਾਂ ਜਿਹੜੀਆਂ ਆ ਉਹ ਬਚਾਈਆਂ ਆ ਇਸ ਨੇ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਇੱਕ ਬੀਬੀ ਨੂੰ ਲੁਕਾਇਆ ਫਿਰ ਦੂਜੇ ਥਾਂ ਦੇ ਉੱਤੇ ਜਿਹੜਾ ਉਹ ਗਿਆ ਜਿੱਦਾਂ ਤੁਸੀਂ ਦੱਸਿਆ ਵੀ ਹੋਰ ਕਾਲਸ ਵੀ ਜਿਹੜੀਆਂ ਉਸਨੇ ਉਹ ਕੀਤੀਆਂ ਬਹੁਤ ਹੀ ਨਾਈਸ ਮੁੰਡਾ ਸੀਗਾ ਜਿਹੜੇ ਵੀ ਬੇ ਏਰੀਏ ਦੇ ਵਿੱਚ ਰਹਿੰਦੇ ਆ ਕਈਆਂ ਦੇ ਨਾਲ ਜਿਹੜਾ ਇਹ ਮਿਲਦਾ ਜੁਲਦਾ ਜਿਹੜਾ ਉਹ ਰਿਹਾ ਹੈ ਸੋ ਬਿਲਕੁਲ ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਜਿਸ ਤਰ੍ਹਾਂ ਮੈਂ ਦੱਸਿਆ ਵੀ 500 ਤੋਂ ਵੱਧ ਜਿਹੜੇ ਪੰਜਾਬੀ ਭੈਣ ਭਰਾ ਉੱਥੇ ਕੰਮ ਕਰਦੇ ਸੀ ਉਹਨਾਂ ਦੇ ਪਰਿਵਾਰ ਆ ਜ਼ਰੂਰ ਤੁਹਾਡਾ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਊਗਾ ਉਹਨਾਂ ਨੂੰ ਕਾਲ ਕਰਕੇ ਥੋੜ੍ਹਾ ਹੌਸਲਾ ਜ਼ਰੂਰ ਦਿਓ ਕਿਉਂਕਿ ਜਿਹੜੇ ਉੱਥੇ ਕੰਮ ਕਰਦੇ ਸੀ ਪੂਰੀ ਤਰ੍ਹਾਂ ਉਹ ਸ਼ੇਕਨ ਹੈਗੇ ਆ ਆਪਾਂ ਰਾਜਕਨਵੀਰ ਸਿੰਘ ਕੱਲ੍ਹ ਮਿਲੇ ਵੀ ਮੇਰਾ ਨੈਫਿਊ ਵੀ ਉੱਥੇ ਹੀ ਕੰਮ ਕਰਦਾ ਸੀ ਰਾਤੀ ਉਹਨੂੰ ਮਿਲੇ ਉਹ ਕਹਿੰਦਾ ਵੀ ਮੈਂ ਹਰ ਇੱਕ ਬੰਦੇ ਨੂੰ ਜਾਣਦਾ ਸੀ ਜਿਹਦੀ ਉੱਥੇ ਡੈਥ ਹੋਈ ਹੈਗੀ ਸੋ ਜਿਹੜੇ ਉੱਥੇ ਕੰਮ ਕਰਦੇ ਸੀ ਉਹਨਾਂ ਦੇ ਮਨ ਦੇ ਉੱਤੇ ਕਿੱਦਾਂ ਦਾ ਅਸਰ ਆ ਇਹ ਤੁਸੀਂ ਜਿਹੜਾ ਆ ਫੀਲ ਨਹੀਂ ਕਰ ਸਕਦੇ ਸੋ ਘੱਟੋ ਘੱਟ ਆਪਾਂ ਉਹਨਾਂ ਨੂੰ ਕਾਲ ਕਰਕੇ ਜੇ ਕੋਈ ਤੁਹਾਡੇ ਜਾਣ ਪਛਾਣ ਵਾਲਾ ਉਹਨਾਂ ਨੂੰ ਹੌਸਲਾ ਜ਼ਰੂਰ ਦਿਓ USA ਦੇ ਵਿੱਚ ਮਾਸ ਸ਼ੂਟਿੰਗ ਜਿਹੜੀ ਆ ਇਹ ਇੱਕ ਤਰ੍ਹਾਂ ਨਾਲ ਪੈਂਡੈਮਿਕ ਬਣ ਗਈ ਹੈਗੀ ਆ ਇਸ ਸਾਲ ਦੇ ਵਿੱਚ 232 ਮਾਸ ਸ਼ੂਟਿੰਗਸ ਹੋ ਚੁੱਕੀਆਂ ਜਨਵਰੀ 1 ਤੋਂ ਲੈ ਕੇ ਹੁਣ ਤੱਕ ਚਾਹੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਲਓ ਮੂਵੀ ਥੀਏਟਰ ਦੇਖ ਲਓ ਗਰੋਸਰੀ ਸਟੋਰ ਦੇਖ ਲਓ ਕੰਮ ਦੇਖ ਲਓ ਹੁਣ ਦੇਖੋ VTA 'ਚ ਹੋਇਆ ਕੁਛ ਹਫ਼ਤੇ ਪਹਿਲਾਂ ਜਿਹੜੀ ਫੈਡੈਕਸ ਦੀ ਫੈਸਿਲਿਟੀ ਇੰਡੀਆਨਾ ਉੱਥੇ ਮਾਸ ਸ਼ੂਟਿੰਗ ਹੋਈ ਆ ਸੋ ਬੰਦਾ ਕਿਤੇ ਵੀ ਸੇਫ ਨਹੀਂ ਹੈਗਾ ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਪੋਲੀਟੀਸ਼ੀਅਨ ਜਿਹੜੇ ਆ ਬਸ ਉਹੀ ਫਿਰ ਜਿਸ ਤਰ੍ਹਾਂ ਮੈਂ ਕੱਲ੍ਹ ਵੀ ਦੱਸਿਆ ਸੀ ਵੀ ਵਾਈਟ ਹਾਊਸ ਇਜ਼ ਕਲੋਜ਼ਲੀ ਵਾਚਿੰਗ ਦਾ ਸਿਚੁਏਸ਼ਨ ਗਵਰਨਰ ਇਜ਼ ਕਲੋਜ਼ਲੀ ਵਾਚਿੰਗ ਦਾ ਸਿਚੁਏਸ਼ਨ ਐਕਸ਼ਨ ਜਿਹੜਾ ਕੋਈ ਵੀ ਨਹੀਂ ਲੈ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਆ ਦੁਨੀਆ ਦੀ ਸੁਪਰ ਪਾਵਰ ਦੇ ਵਿੱਚ ਬੰਦਾ ਇੱਕ ਤਰ੍ਹਾਂ ਨਾਲ ਡਰ ਦੇ ਮਾਹੌਲ ਦੇ ਵਿੱਚ ਰਹਿ ਰਿਹਾ ਹੈਗਾ ਜੀ ਇਹ ਬਿਲਕੁਲ ਅਜਿਹੇ ਜਿਹੜੇ ਕਾਤਲ ਟੈਰਰਿਸਟ ਬੰਦਿਆਂ ਦਾ ਪਤਾ ਨਹੀਂ ਆ ਕਿਉਂਕਿ ਦੇਖੋ ਇਹਨੇ ਪੂਰੀ ਪਲੈਨਿੰਗ ਕੀਤੀ ਵੀ ਇੱਦਾਂ ਜਿਹੜੇ ਵੱਧ ਤੋਂ ਵੱਧ ਲੋਕਾਂ ਦਾ ਘਾਤ ਕਰਨਾ ਹੈ ਜੀ ਰਮਨ ਜੀ ਸੋ
ਜੀ ਬਿਲਕੁਲ ਜੀ। ਇਹਦੇ ਵਿੱਚ ਨਾ ਸਾਰਿਆਂ ਨੂੰ ਜ਼ਿਆਦਾ ਦੇਖੋ, ਮੈਂ ਇਹ ਬਹੁਤ ਦੁੱਖ ਦੀ ਗੱਲ ਹੈਗੀ ਆ। ਬਹੁਤ ਜਿਹੜਾ ਟਾਈਮ ਹੁੰਦਾ, ਹਰ ਇੱਕ ਗਵਰਨਮੈਂਟ ਜਿਹੜੀ ਆ ਆਉਂਦੀ ਆ ਚਲੀ ਜਾਂਦੀ ਆ, ਹਰ ਇੱਕ ਬੰਦਾ ਗੱਲ ਕਰਦਾ। ਕੱਲ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਕਹਿ ਦਿੱਤਾ ਕਿ ਸਾਨੂੰ ਕੁਛ ਕਰਨਾ ਚਾਹੀਦਾ। ਕੀ ਕਰ, ਜੋ ਸਾਨੂੰ ਸਾਰਾ ਪਤਾ ਕੀ ਕਰਨਾ ਚਾਹੀਦਾ, ਲੇਕਿਨ ਕਰਦਾ ਕੋਈ ਕੁਛ ਨਹੀਂ ਗਾ। ਠੀਕ ਹੈ ਨਾ। ਜਿਹੜੀ ਗਨ ਦੀ ਲਾਬੀ ਹੈਗੀ ਆ ਉਹ ਐਡੀ ਵੱਡੀ ਹੈਗੀ ਆ, ਉੱਥੇ ਇੰਨੀ ਜ਼ਿਆਦਾ ਪਾਵਰਫੁਲ ਆ ਕਿ ਕੀ ਸਾਨੂੰ ਮਤਲਬ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਆ ਉਹ ਸਾਰੀਆਂ ਇਸ ਚੀਜ਼ ਦੇ ਵਿੱਚ ਫਸ ਗਈਆਂ ਵੀ ਗਨ ਕੰਟਰੋਲ ਨੂੰ ਕੁਛ ਨਹੀਂ ਕਰ ਸਕਦੇ ਹੈਗੇ। ਮਤਲਬ ਅਸੀਂ 262 ਤੋਂ ਜਦੋਂ ਕਿੰਨੀਆਂ 260 ਦੇ ਕਰੀਬ ਤੁਸੀਂ ਮਾਸ ਸ਼ੂਟਿੰਗ ਦੱਸਤੀਆਂ, ਤੇ ਇਹ ਕੀ ਗੱਲ ਵੀ ਇਹ ਮਤਲਬ ਐਡੀ ਗੌਰਮੈਂਟ ਜਿਹੜੀਆਂ ਗੌਰਮੈਂਟ, ਚਾਹੇ ਉਹ ਰਿਪਬਲਿਕਨ ਆ ਚਾਹੇ ਡੈਮੋਕ੍ਰੇਟ ਆ, ਉਹ ਐਡੀਆਂ ਕਮਜ਼ੋਰ ਆ ਕਿ ਇਹ ਤੇ ਮਤਲਬ ਕਿ ਕੰਟਰੋਲ ਨਹੀਂ ਕਰ ਸਕਦੀਆਂ। ਕਿੰਨੇ ਕੰਟਰੀ ਆ ਬਾਹਰ ਜਿਨ੍ਹਾਂ ਦੇ ਵਿੱਚ ਕੰਟਰੋਲ ਆ, ਕਿੰਨੇ ਕੰਟਰੀ ਆ ਜਿਹੜੇ ਕੀ ਇਸ ਦੇ ਉੱਤੇ ਸਾਰਾ ਕੁਝ ਕੰਟਰੋਲ ਕਰ ਚੁੱਕੇ ਆ। ਪਰ ਇੱਕ ਸਾਡਾ ਕੰਟਰੀ ਆ, ਸਾਨੂੰ ਪਤਾ ਨਹੀਂ ਕਿਹੜੀ ਮਤਲਬ ਕਿ ਇੱਥੇ ਡਰ ਪਿਆ ਵੀ ਐਡੀਆਂ ਜਿਹੜੀਆਂ ਗੰਨਾਂ ਰੱਖ ਕੇ ਅਸੀਂ ਰਹਿਣਾ ਆ, ਜਾਂ ਗੰਨਾਂ ਰੱਖ ਕੇ, ਜਾਂ ਗੰਨਾਂ ਦਾ ਇੰਨਾ ਸਾਰਾ ਸਾਨੂੰ ਇੰਨੀ ਜਿਹੜੀ ਸਾਨੂੰ ਚੀਜ਼ ਹੈਗੀ ਆ ਕਿ ਅਸੀਂ ਗੰਨਾਂ ਦੇ ਉੱਤੇ ਇੰਨਾ ਕੁਝ ਡਿਪੈਂਡ ਕਰਦੇ ਹਾਂ। ਠੀਕ ਹੈ ਨਾ। ਸੋ ਅਜੇ ਤੱਕ ਬਚਾਅ ਭਾਵੇਂ ਆਪਣਾ ਕਿਸੇ ਨੇ ਕੀਤਾ ਹੋਵੇ ਨਾ ਕੀਤਾ ਹੋਵੇ, ਲੇਕਿਨ ਆਹ ਤਾਂ ਮੈਸੇਕਰ ਤਾਂ ਹੋ ਹੀ ਜਾਂਦੇ ਆ ਨਾ। ਸੋ ਮੇਰੇ ਖਿਆਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੀ ਇਹ ਚੀਜ਼ ਮਤਲਬ ਕਿ ਨਿੰਦਣਯੋਗ ਆ। ਔਰ ਆਈ ਡੋਂਟ ਨੋ, ਮਤਲਬ ਕਿ ਇੰਨਾ ਕੁ ਮਨ ਖਰਾਬ ਹੁੰਦਾ ਜਦੋਂ ਇੱਦਾਂ ਦੀਆਂ ਗੱਲਾਂ ਸੁਣੀ ਦੀਆਂ, ਔਰ ਫਿਰ ਸਰਕਾਰਾਂ ਹੌਲੀ ਜਿਹੇ ਮੂੰਹ ਨਾਲ ਕਹਿ ਦਿੰਦੀਆਂ ਵੀ ਸਾਨੂੰ ਕੁਛ ਕਰਨਾ ਚਾਹੀਦਾ। ਪਤਾ ਸਾਰਾ ਕੁਛ ਹੈ ਕੀ ਕਰਨਾ ਚਾਹੀਦਾ, ਲੇਕਿਨ ਕਰਦਾ ਕੋਈ ਕੁਛ ਨਹੀਂ। ਸੋ ਬਿਲਕੁਲ, ਕੈਲੀਫੋਰਨੀਆ 'ਚ ਵੀ ਇੱਕ ਇੱਦਾਂ ਦਾ ਲਾਅ ਪਾਸ ਹੋਇਆ ਸੀ ਕੁਛ ਸਾਲ ਪਹਿਲਾਂ ਵੀ ਜੇ ਕੋਈ ਲੱਗਦਾ ਤੁਹਾਨੂੰ ਵੀ ਬੰਦਾ ਇਹ ਗਲਤ ਕੰਮ ਕਰ ਸਕਦਾ, ਜੇ ਉਹਦਾ ਰਿਸ਼ਤੇਦਾਰ ਕੋਈ ਕੰਮ ਕਰਨ ਵਾਲਾ ਕਾਲ ਕਰਦਾ ਪੁਲਿਸ ਨੂੰ, ਅਤੇ ਉਹ ਉਹਨਾਂ ਤੋਂ ਗਨ ਲੈ ਲਈ ਜਾਂਦੀ ਹੈਗੀ ਆ। ਪਰ ਹੁਣ ਦੇਖੋ ਇਸ ਬੰਦੇ ਦੀ ਜਿਹੜਾ ਇਹ ਆਪਾਂ ਤਾਂ ਟੈਰਰਿਸਟ ਹੀ ਕਹਾਂਗੇ, ਹੁਣ ਇਹ ਗੋਰੇ ਮੂਲ ਦਾ ਤਾਂ ਟੈਰਰਿਸਟ ਨਹੀਂ ਕਹਿ ਰਿਹਾ। ਜੇ ਕੋਈ ਹੋਰ ਹੁੰਦਾ ਤਾਂ ਹੁਣ ਨੂੰ ਐਨ ਪੂਰੇ ਮੀਡੀਆ ਨੇ ਪੂਰਾ ਜਹਾਨ ਜਿਹੜਾ ਚੱਕਿਆ ਹੋਣਾ ਸੀ ਵੀ ਜੀ ਆਹ ਤਾਂ ਇਹਨਾਂ ਨੇ ਲਿੰਕ ਲੱਭਣੇ ਸੀਗੇ ਜੀ, ਉਹ ਕਿਹਦੇ ਨਾਲ ਜੁੜਿਆ ਸੀਗਾ। ਸੋ ਹੁਣ ਦੇਖੋ ਵੀ 9 ਸਾਲ ਪਹਿਲਾਂ ਉਹਦੀ ਐਕਸ ਵਾਈਫ ਜਿਹੜੀ ਅੱਜ ਕਹਿ ਰਹੀ ਆ ਵੀ 9 ਸਾਲ ਪਹਿਲਾਂ ਉਹਨੂੰ ਕਿਹਾ ਸੀ ਵੀ ਮੈਂ ਕੰਮ ਤੇ ਬੰਦੇ ਮਾਰਨੇ ਆ। ਸੋ ਉਹਨ ਕਿਉਂ ਨਹੀਂ ਕੰਮ ਵਾਲਿਆਂ ਨੂੰ ਦੱਸਿਆ? ਉਹ ਤੋਂ ਬਾਅਦ ਫਿਰ ਦੇਖੋ ਇਹਦੇ ਕੋਲ 2 ਸੈਮੀ ਆਟੋਮੈਟਿਕ ਵੈਪਨ ਸੀ ਜਿਹੜੇ ਲੈ ਕੇ ਗਿਆ ਇਹ, ਹੈਂਡਗਨ ਸੈਮੀ ਆਟੋਮੈਟਿਕ ਸੀ ਹਨਾ ਜੀ। ਸੋ ਕੰਮ ਦੇ ਉੱਤੇ ਵੀ ਕਹਿੰਦੇ ਵੀ ਜਿਹੜੇ ਕੰਮ ਵਾਲੇ ਆ, ਆਪਾਂ ਕੱਲ ਜਿਸ ਤਰ੍ਹਾਂ ਗੱਲ ਕਰਦੇ ਸੀ ਉਹਨਾਂ ਨਾਲ ਕਹਿੰਦੇ ਸੀ ਵੀ ਇਹ ਕੁਛ ਨਾ ਕੁਛ ਗਲਤ ਕੰਮ ਕਰੂਗਾ। ਸੋ ਇਹ ਕਿਉਂ ਨਹੀਂ ਰਿਪੋਰਟ ਕੀਤਾ ਗਿਆ ਅਥਾਰਟੀਜ਼ ਨੂੰ? ਜੇ ਅਥਾਰਟੀਜ਼ ਨੂੰ ਕੋਈ ਇੱਦਾਂ ਦਾ ਬੰਦਾ ਲੱਗਦਾ ਵੀ ਇਹ ਕਰੇਜ਼ੀ ਬੰਦਾ ਆ, ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਇਹਦੇ ਕੋਲ ਕੋਈ ਗਨਸ ਵਗੈਰਾ ਤਾਂ ਨਹੀਂ ਹੈਗੀ, ਇਹ ਜ਼ਿਆਦਾ ਖਤਰਨਾਕ ਕਰੂਗਾ। ਉਹ ਤੋਂ ਬਾਅਦ ਉਸਨੇ ਆਪਣਾ ਘਰ ਪੂਰਾ ਬੂਬੀ ਟਰੈਪ ਕੀਤਾ, ਹੈ ਨਾ, ਵੀ ਪੁਲਿਸ ਵਾਲੇ ਮੇਰੇ ਘਰ ਜਾਊਗੇ, ਉੱਥੇ ਬੌਂਬਸ ਵਗੈਰਾ ਰੱਖੇ ਹੋਏ ਸੀ ਅਤੇ ਉਹ ਮਰ ਜਾਊਗੇ। ਅਤੇ ਲੱਕਲੀ ਉਹਨਾਂ ਨੇ ਰੋਬੋਟਸ ਵਗੈਰਾ ਯੂਜ਼ ਕੀਤੇ, ਘਰ ਤਾਂ ਉਹਦਾ ਸੜ ਗਿਆ ਅਤੇ ਕਿਸੇ ਤਰ੍ਹਾਂ ਦਾ ਕੋਈ ਫੱਟੜ ਨਹੀਂ ਹੋਇਆ। ਸੋ ਇੰਨੀ ਪਲਾਨਿੰਗ ਦੇ ਨਾਲ ਉਹਨੇ ਜਿਹੜਾ ਕੀਤਾ ਹੈਗਾ, ਫਿਰ ਕੋਈ ਅਗਰੈਸਿਵ ਨਹੀਂ। ਉਹਦੀਆਂ ਜਿਹੜੀ ਵੀਡੀਓ ਆਈ ਆ ਜਿਸ ਤਰ੍ਹਾਂ ਉਹ ਘਰ 'ਚੋਂ ਨਿਕਲ ਰਿਹਾ ਬੜੀ ਸ਼ਾਂਤ ਤਰੀਕੇ ਨਾਲ, ਹੌਲੀ ਹੌਲੀ ਡੋਰ ਖੋਲ੍ਹ ਕੇ ਜਾ ਰਿਹਾ। ਪਰ ਜਿਹੜੇ ਇੰਨੇ ਇਨੋਸੈਂਟ ਬੰਦੇ ਜਿਨ੍ਹਾਂ ਦਾ ਵਿਚਾਰੇ ਰੋਟੀ ਆਪਣੇ ਪਰਿਵਾਰ ਦੇ ਲਈ, ਰੋਟੀ ਦੇ ਲਈ ਕੰਮ ਕਰਨ ਗਏ ਸੀ, ਅਤੇ ਛੋਟੇ ਛੋਟੇ ਬੱਚੇ ਆ। ਦੇਖੋ ਕਿਸੇ ਦਾ 2 ਸਾਲ ਦਾ, ਆਪਾਂ ਇਸ ਮੁੰਡੇ ਦੀ ਜਿਹੜਾ ਆਪਣੀ ਕਮਿਊਨਿਟੀ ਦਾ ਉਹਦੀ ਗੱਲ ਕਰ ਲਓ, ਇੱਕ 2 ਸਾਲ ਦਾ, ਇੱਕ 4 ਸਾਲ ਦਾ। ਕੀ ਜਿਹੜਾ ਹੁਣ ਪਰਿਵਾਰ ਕੀ ਜਿਹੜਾ ਉਹ ਕਰ ਲੂਗਾ? ਥੋੜ੍ਹਾ ਚਿਰ ਹੀ ਜਿਹੜਾ ਮੇ ਬੀ ਅਜੇ 5-10 ਸਾਲ ਹੋਏ ਹੋਣਗੇ ਅਜੇ ਉਸਦੇ ਵਿਆਹ ਨੂੰ, ਕੀ ਜਿਹੜਾ ਆ ਉਹ ਕਰਨਾ ਆ ਬੱਚਿਆਂ ਦੇ ਲਈ, ਕਿੰਨਾ ਔਖਾ ਇਹ ਸਾਰਾ ਕੁਛ ਆ। ਨੋ ਡਾਊਟ ਮੋਨੀਟਰੀ ਹੈਲਪ ਜਿਹੜੀ ਆ ਉਸ ਨੂੰ VTA ਦੇ ਦੁਆਰਾ ਜਿਹੜੀ ਉਸਦੀ ਲਾਈਫ ਇੰਸ਼ੋਰੈਂਸ ਹੋਊਗੀ, ਵਰਕਰ ਕੌਂਪ ਹੋਊਗੀ, ਜਾਂ ਸਟੇਟ ਦੀ ਜੋਬ ਸੀਗੀ, ਕਿਉਂਕਿ ਉਹ ਸਾਰਾ ਕੁਛ ਉਹਨਾਂ ਨੂੰ ਮਿਲ ਜਾਣਾ ਆ। ਇੱਕ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਕੋਈ ਨਾ ਬਗੈਰ ਪਰਿਵਾਰ ਤੋਂ ਪੁੱਛੇ ਇੱਦਾਂ ਕੋਈ GoFundMe ਨਾ ਇਸ ਦੇ ਲਈ ਜਾਂ ਉਹਨਾਂ ਦੇ ਲਈ ਜਿਹੜਾ ਸ਼ੁਰੂ ਕਰੇ, ਕਿਉਂਕਿ ਇਹ ਸਰਕਾਰੀ ਜੋਬ ਸੀਗੀ, ਇਸ ਦੇ ਵਿੱਚ ਵਰਕਰ ਕੌਮ ਵੀ ਸੀਗਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਸੀਗੀਆਂ। ਉਹਨਾਂ ਨੂੰ ਉਹ ਮਦਦ ਜਿਹੜੀ ਉਹ ਮਿਲਣੀ ਆ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਮਦਦ ਨਾ ਕਰੋ, ਪਰ ਜਿਹੜੀ ਚੀਜ਼ ਦੀ ਅਸਲ ਦੇ ਵਿੱਚ ਜ਼ਰੂਰਤ ਹੈ ਰਾਈਟ ਨਾਓ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹ ਦੁੱਖ ਨੂੰ ਵੰਡਾਉਣ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਜ਼ਰੂਰਤ ਹੈ। ਐਜ਼ ਏ ਕਮਿਊਨਿਟੀ ਆਪਾਂ ਨੂੰ ਭਾਈਚਾਰੇ ਦੇ ਤੌਰ ਦੇ ਉੱਤੇ ਉਸ ਦੇ ਵਿੱਚ ਉਸ ਦੀ ਵੱਧ ਤੋਂ ਵੱਧ ਮਦਦ ਕਰਨੀ ਜਿਹੜੀ ਆ ਉਹ ਆਪਾਂ ਨੂੰ ਚਾਹੀਦੀ ਹੈ। ਕੋਈ ਵੀ ਇਸ਼ੂ ਹੈਗਾ ਉਹ ਪਰਿਵਾਰ ਨੂੰ ਕਰਨ ਦਿਓ। ਕਈ ਵਾਰ ਪਰਿਵਾਰ ਨੂੰ ਪਤਾ ਹੀ ਨਹੀਂ ਹੁੰਦਾ, ਬਾਹਰ ਕਰ ਲੈਂਦੇ। ਸੋ ਇਸ ਤਰ੍ਹਾਂ ਪਰ ਜਿਹੜਾ ਅਸੀਂ ਇੱਕ ਜਿਸ ਤਰ੍ਹਾਂ ਰਾਜਕਰਨਵੀਰ ਸਿੰਘ ਨੇ ਦੱਸਿਆ ਸੀ ਵੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਨੇ ਵੀ ਕਿਹਾ ਉਹ ਹੀਰੋ ਆ ਇੱਕ ਤਰ੍ਹਾਂ ਦੇ ਨਾਲ। ਆਪਾਂ ਦੇਖਿਆ ਸੀ ਸੰਦੀਪ ਢਾਲੀਵਾਲ ਦੇ ਵੱਲ ਵੀ ਕਿਸ ਤਰ੍ਹਾਂ ਜਿਹੜੀ ਉਹਦੀ ਐਪਰੀਸ਼ੀਏਸ਼ਨ ਹੋਈ ਸੀ, ਕਿੰਨੀ ਉਹਨ ਵੀ ਜਿਹੜਾ ਉਹਦੇ ਨਾਂ ਦੇ ਉੱਤੇ ਹੁਣ ਦੇਖੋ ਉਹਨਾਂ ਨੇ ਪੋਸਟ ਆਫਿਸ ਦਾ ਨਾਮ ਜਿਹੜਾ ਆ ਉਹ ਉੱਥੇ ਰੱਖਿਆ ਹੈਗਾ ਹੈ। ਸੋ ਇੱਦਾਂ ਦਾ ਕੁਛ ਨਾ ਕੁਛ ਜਿਹੜਾ ਜ਼ਰੂਰ ਇਸ ਮੁੰਡੇ ਦੇ ਲਈ ਜਿਹੜਾ ਹੋਵੇ ਵੀ ਜੋ ਕੰਮ ਇਹ ਕਰ ਗਿਆ, ਜੋ ਬਹਾਦਰੀ ਦਾ ਕੰਮ ਕਰ ਗਿਆ, ਜਿੰਨੇ ਲੋਕਾਂ ਦੀ ਜਾਂ ਆਪਣੀ ਜਾਨ ਗਵਾਉਣ ਤੋਂ ਪਹਿਲਾਂ ਜਿਹੜੀ ਕੁਰਬਾਨ ਕਰਨ ਤੋਂ ਪਹਿਲਾਂ ਜਿਹੜੇ ਇੰਨੇ ਲੋਕਾਂ ਦੀ ਜਾਨ ਜਿਹੜੀ ਉਹ ਬਚਾ ਗਿਆ ਹੈ, ਵੀ ਜ਼ਰੂਰ
ਇਸ ਨੂੰ ਜਿਹੜੀ ਸ਼ਰਧਾਂਜਲੀ ਰੂਪ ਦੇ ਵਿੱਚ ਕੁਛ ਨਾ ਕੁਛ ਇਸ ਦਾ ਨਾਮ ਜਿਹੜਾ ਆ ਉਹ ਅਮਰ ਹੋਣਾ ਚਾਹੀਦਾ ਆ, ਉਹ ਆਨਰ ਹੋਣਾ ਚਾਹੀਦਾ ਆ। ਇਹ ਜ਼ਰੂਰ ਐਜ਼ ਏ ਕਮਿਊਨਿਟੀ ਆਪਾਂ ਨੂੰ ਇਹ ਸੈਨ ਹੋਜ਼ੇ ਤੋਂ ਤੇ ਚਾਹੇ VTA ਤੋਂ ਇਸ ਦੀ ਮੰਗ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ। ਹਿਚਕਚਾਇਓ ਨਾ, ਪਿੱਛੇ ਨਹੀਂ, ਆਪਾਂ ਨੂੰ ਇਸ ਦੇ ਵਿੱਚ ਰਹਿਣ ਦੀ ਜਿਹੜੀ ਉਹ ਜ਼ਰੂਰਤ ਸੋ ਇਹ ਤੋਂ ਹੈ। ਲੈਸਨ ਵੀ ਬਹੁਤ ਜ਼ਰੂਰੀ ਹੈਗਾ, ਕਿਉਂਕਿ ਆਪਣੇ ਸਰੋਤੇ ਬਹੁਤ ਆ ਆਲ ਓਵਰ USA ਕੈਨੇਡਾ ਸਾਰੇ ਸੁਣਦੇ ਆ। ਜੇ ਤੁਹਾਨੂੰ ਲੱਗਦਾ ਕੰਮ ਤੇ ਕੋਈ ਤੁਹਾਡਾ ਕੋਵਰਕਰ ਕਰੇਜ਼ੀ ਬੰਦਾ ਕਿਸ ਤਰ੍ਹਾਂ ਦਾ ਗਲਤ ਕੰਮ ਕਰੂਗਾ ਤਾਂ ਉਹ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ, ਇਗਨੋਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮੁੜ ਕੇ ਫਿਰ ਇਦਾਂ ਦੀ ਜਿਹੜੀ ਸਿਚੁਏਸ਼ਨ ਨਾ ਬਣੇ। ਹੁਣ ਦੇਖੋ ਜਿੱਦਾਂ ਗੱਲ ਕਰ ਰਹੇ ਸੀ, ਦੇਖੋ ਗਨ ਲੌਬੀ ਸਟਰੋਂਗ ਆ, ਬਹੁਤ ਸਾਰੇ ਲੋਕ ਗਨਸ ਦੇ ਹੱਕ ਦੇ ਵਿੱਚ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਠੀਕ ਆ, ਹਰ ਇੱਕ ਦੀ ਆਜ਼ਾਦੀ ਆ, ਜੋ ਕਰਨਾ ਚਾਹੁੰਦੇ ਉਹ ਕਰਨ, ਪਰ ਜਿਹੜੇ ਲਾ ਅਬਾਈਡਿੰਗ ਗਨ ਓਨਰ ਤਾਂ ਉਹ ਇਹ ਵੀ ਨਹੀਂ ਨਾ ਚਾਹੁੰਦੇ ਵੀ ਅਜਿਹੇ ਲੋਕਾਂ ਦੇ ਕਰਕੇ ਉਹਨਾਂ ਦੀਆਂ ਵੀ ਜਿਹੜੇ ਰਾਈਟਸ ਆ ਉਸ ਦੇ ਉੱਤੇ ਜਿਹੜਾ ਉਹ ਫਰਕ ਜਿਹੜਾ ਉਹ ਪਵੇ। ਸੋ ਅਜਿਹੇ ਲੋਕਾਂ ਤੱਕ ਜਿਹੜਾ ਮੈਂਟਲ ਹੈਲਥ ਵਾਲਾ ਆ, ਬੈਕਗਰਾਊਂਡ ਚੈੱਕ ਵਾਲੀਆਂ ਜਿਹੜੀਆਂ ਗੱਲਾਂ ਆ, ਇਸ ਦੇ ਵਿੱਚ ਕੁਛ ਨਾ ਕੁਛ ਇੱਕ ਬੈਲੈਂਸਿੰਗ ਐਕਟ ਜਿਹੜਾ ਉਹ ਚਾਹੀਦਾ ਆ। ਪਰ ਇਨ ਦੀ ਐਂਡ ਬੈਲੈਂਸਿੰਗ ਐਕਟ ਬਣਾਉਣਾ ਆ ਪੋਲੀਟੀਸ਼ੀਅਨ ਨੇ, ਤੇ ਪੋਲੀਟੀਸ਼ੀਅਨ ਜਿਹੜੇ ਆ ਉਹ ਆਪੋ ਆਪਣੇ ਜਿਹੜੇ ਮਫਾਦਾਂ ਦੇ ਲਈ ਕਦੀ ਇੱਧਰ ਨੂੰ ਤੇ ਕਦੀ ਉੱਧਰ ਨੂੰ, ਬਸ ਉਹ ਜਿਹੜੇ ਪੈਂਡੂਲਮ ਦੇ ਵਾਂਗੂ ਬਸ ਇੱਧਰ ਉੱਧਰ ਖੱਬੇ ਸੱਜੇ ਜਿਹੜੇ ਉਹ ਹੁੰਦੇ ਰਹਿੰਦੇ ਆ, ਤੇ ਕੋਈ ਨਿਰਣਾਇਕ ਫੈਸਲਾ ਜਿਹੜਾ ਆ ਉਹ ਜਿਹੜਾ ਉਹ ਨਹੀਂ ਲੈ ਰਹੇ ਹੈਗੇ। ਸੋ ਇਸ ਨੂੰ ਲੈ ਕੇ ਜਿਹੜਾ ਜ਼ਰੂਰ ਕੋਈ ਨਾ ਕੋਈ ਜਿਹੜਾ ਕੰਮ ਆ, ਪ੍ਰੈਸ਼ਰ ਆ ਇਹਨਾਂ ਪੋਲੀਟੀਸ਼ੀਅਨਾਂ ਦੇ ਉੱਤੇ ਜ਼ਰੂਰ ਪਾਉਣ ਦੀ ਜ਼ਰੂਰਤ ਹੈਗੀ ਆ। ਹੁਣ ਤੁਸੀਂ ਨਹੀਂ ਰਾਜਕਰਨ, ਇਹ ਦੇਖੋ ਮੇਰੀ ਗੱਲ ਸੁਣੋ ਰਾਜਕਰਨ, ਇਹਦੇ ਵਿੱਚ ਦੇਖੋ ਕਿੰਨੀ ਵੱਡੀ ਗੱਲ ਆ, ਹੋਰ ਕਿੰਨੇ ਐਸੇ ਲਾਇਸੈਂਸ ਆ, ਕਿੰਨੀਆਂ ਐਸੀਆਂ ਚੀਜ਼ਾਂ ਆ ਜਿਹੜੀਆਂ ਪ੍ਰੋਪਰ ਪੂਰੀ ਲਾਇਸੈਂਸਿੰਗ ਗਾਈਡਲਾਈਨਸ ਦੇ ਨਾਲ ਹੁੰਦੀਆਂ ਆ, ਜਿਹੜੀਆਂ ਪ੍ਰੋਪਰ, ਜੇ ਤੁਹਾਡੇ ਕੋਲ ਬੈਕਗਰਾਊਂਡ ਚੈੱਕ ਹੁੰਦਾ, ਤੁਹਾਡੇ ਫਿੰਗਰਪ੍ਰਿੰਟਿੰਗ ਹੁੰਦੀ, ਤੁਹਾਡੀ ਕਿੰਨਾ ਕੁਛ ਹੁੰਦਾ ਆ, ਠੀਕ ਹੈ ਨਾ। ਇੱਕ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਹੋਵੇ ਜਾਂ ਤੁਸੀਂ ਕੋਈ ਨੋਟਰੀ ਦਾ ਲਾਇਸੈਂਸ ਲੈਣਾ ਹੋਵੇ, ਉਹਦੇ ਲਈ ਕਿੰਨਾ ਕੁਛ ਹੁੰਦਾ ਹੈ। ਇੱਕ ਜਿਹੜਾ ਗਨ ਦਾ ਲਾਇਸੈਂਸ ਆ ਉਹਦੇ ਲਈ ਕਈ ਲੂਪ ਹੋਲ ਆ, ਹਰ ਸਟੇਟ ਦਾ ਵੱਖਰਾ ਵੱਖਰਾ ਹੀ ਲੂਪ ਹੋਲ ਆ, ਹਰ ਸਟੇਟ ਦੇ ਵਿੱਚ ਕੋਈ ਕਈ ਥਾਵਾਂ ਤੇ ਤਾਂ ਬਿਲਕੁਲ ਕੋਈ ਚੱਕ ਹੀ ਨਹੀਂ ਗਾ, ਠੀਕ ਹੈ ਨਾ। ਇਹ ਤਾਂ ਬਿਲਕੁਲ ਇੱਕ ਤਾਂ ਮਤਲਬ ਕਿ ਜਿੱਦਾਂ ਕਹਿ ਲਾ ਵੀ, ਮੈਂ ਤਾਂ ਸਿੱਧੀ ਗੱਲ ਕਹੂੰਗਾ, ਇੱਕ ਬੇਵਕੂਫੀ ਵਾਲੀ ਆ, ਵੀ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ ਵੀ ਇਹਦਾ ਕੋਈ ਸਿਸਟਮ ਕਿਉਂ ਨਹੀਂ ਹੋ ਸਕਦਾ। ਸਿਸਟਮ ਹੋ ਸਕਦਾ ਜਦੋਂ ਸਾਡੇ ਸਾਰੇ ਬਾਕੀ ਸਿਸਟਮ ਬਣਦੇ ਆ। ਹੋਰ ਲਾਇਸੈਂਸਿੰਗ ਨੂੰ ਕਿੰਨੀ ਅਸੀਂ ਸਖਤੀ ਦੇ ਨਾਲ ਉਹਨਾਂ ਨੂੰ ਪਾਲਣ ਕਰਦੇ ਆ, ਹਰ ਚੀਜ਼ ਦਾ ਕਰਦੇ, ਕਿਉਂ ਇੱਥੇ ਕਿਉਂ ਨਹੀਂ ਹੋ ਸਕਦਾ, ਇੱਥੇ ਵੀ ਹੋ ਸਕਦਾ। ਪਰ ਸਿਸਟਮ ਇਹ ਆ ਕਿ ਜਿਨ੍ਹਾਂ ਨੇ ਗੰਨਾਂ ਵੇਚਣੀਆਂ, ਜਿਨ੍ਹਾਂ ਨੇ ਇਹ ਸਾਰਾ ਚੀਜ਼ਾਂ ਵੇਚਣੀਆਂ, ਉਹਨਾਂ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਬਣਨ ਤੋਂ ਰੋਕਿਆ ਹੋਇਆ। ਇਹ ਚੀਜ਼ਾਂ ਜਿਹੜੀਆਂ ਇਹ ਹੋ ਸਕਦੀਆਂ, ਸਭ ਕੁਝ ਹੋ ਸਕਦਾ, ਲੇਕਿਨ ਠੀਕ ਆ ਜਿਹੜੇ ਗੰਨਾਂ ਦੇ ਹੱਕ ਦੇ ਵਿੱਚ ਹੈਗੇ ਐਂਡ ਮੈਂ ਟੋਟਲੀ ਐਗਰੀ ਕਰਦਾ, ਪਰ ਜਿਹੜੇ ਗਨ ਲੈਣ ਦਾ ਜਿਹੜਾ ਸਿਸਟਮ ਆ ਉਹ ਤਾਂ ਇੱਕਸਾਰ ਹੋਣਾ ਚਾਹੀਦਾ ਨਾ। ਉਹ ਤਾਂ ਇਹ ਫੈਡਰਲ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ ਕਿਉਂ ਨਹੀਂ ਕਰ ਸਕਦੀ, ਸਟੇਟ ਗਵਰਨਮੈਂਟ ਕਿਉਂ ਨਹੀਂ ਫਾਲੋ ਕਰ ਸਕਦੀ ਉਹਨੂੰ। ਸਾਡੇ ਕੋਲ ਕਿੰਨੇ ਰੂਲ ਆ, ਅਸੀਂ ਟਰੱਕਿੰਗ ਦੇ ਵਿੱਚ ਕਿੰਨੇ ਰੂਲ ਆ ਜਿਹੜੇ ਫੈਡਰਲ ਦੇ ਅੱਗੇ ਅਸੀਂ ਉਹਨੂੰ ਫਾਲੋ ਕਰਨਾ ਪੈਂਦਾ, ਸਾਰੇ ਹਰ ਸਟੇਟ ਨੂੰ ਫਾਲੋ ਕਰਨਾ ਪੈਂਦਾ ਜੀ, ਕਰਨਾ ਚਾਹੀਦਾ। ਤੁਸੀਂ ਦੇਖੋ ਰਮਨ ਜੀ, ਤੁਸੀਂ ਤਾਂ ਬਾਕੀ ਪ੍ਰੋਫੈਸ਼ਨਲ ਲਾਇਸੈਂਸ ਦੀ ਗੱਲ ਕੀਤੀ, ਡਰਾਈਵਿੰਗ ਲਾਇਸੈਂਸ ਲੈ ਲਓ। ਜੇ ਬੰਦਾ ਕੋਈ ਬੰਦੇ ਦਾ ਹਾਰਟ ਅਟੈਕ ਜਾਂ ਕਿਸੇ ਤਰ੍ਹਾਂ ਦਾ ਕੋਈ ਮੇਜਰ ਉਹਨੂੰ ਪ੍ਰੋਬਲਮ ਹੋ ਗਈ ਆ, ਡਾਇਬਟਿਕ, ਤੇ ਡਾਕਟਰ ਜਿਹੜਾ ਆ ਉਹਨੂੰ ਦੱਸਣਾ ਪੈਂਦਾ ਆ DMB ਨੂੰ, ਉਹਨਾਂ ਨੂੰ ਚਿੱਠੀ ਆ ਜਾਂਦੀ ਵੀ ਅਸੀਂ ਤੁਹਾਡਾ ਲਾਇਸੈਂਸ ਜਿਹੜਾ ਵਾਪਸ ਲੈ ਲੈਣਾ ਆ। ਬਜ਼ੁਰਗ ਹੋ ਗਿਆ, ਅੱਖਾਂ ਦਾ ਟੈਸਟ ਹੁੰਦਾ, ਸਾਰਾ ਕੁਝ ਹੁੰਦਾ, ਤੇ ਇਹ ਕਾਹਤੇ ਨਹੀਂ ਵੀ ਜਿਹੜਾ ਤੁਸੀਂ ਜਿਹੜੇ ਬੰਦੇ ਨੇ ਲਾਇਸੈਂਸ ਲਿਆ ਉਹ ਘੱਟੋ ਘੱਟ ਡਾਕਟਰ ਦੀ ਵੀ ਰਿਪੋਰਟ ਲਓ ਵੀ ਬੰਦਾ ਕਿੱਦਾਂ ਆ, ਇਹਦਾ ਮੈਂਟਲ ਸਟੇਟਸ ਕੀ ਆ, ਕਿਉਂਕਿ ਡਾਕਟਰ ਦੇ ਕੋਲ ਤਾਂ ਬੰਦਾ ਜਾਂਦਾ ਹੀ ਆ ਨਾ ਸਾਲ 2 ਸਾਲ 4 ਸਾਲ ਬਾਅਦ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਨਾ, ਇਹ ਜਿਹੜੇ ਸਾਡੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਆ। ਕਰਦੇ ਨੇ ਹਰਜੋਤ ਸਿੰਘ ਜੀ। ਗੱਲ ਹੈ ਨਾ ਵੀ ਦੋਨੋਂ ਤਰਫੋਂ ਫਿਰ ਰਾਏ ਨਹੀਂ ਨਾ ਮਿਲਦੀ, ਉਹ ਕਹਿੰਦੇ ਵੀ ਆਹ ਕਰੋ, ਉਹ ਕਹਿੰਦੇ ਉਹ ਕਰੋ, ਤੇ ਫਿਰ ਉਹ ਵਿੱਚ ਵਿਚਾਲੇ ਜਿਹੜੀ ਗੱਲ ਆ ਜਿਹੜੀ ਉਹ ਲਟਕਦੀ ਰਹਿ ਜਾਂਦੀ ਆ। ਜਿਹੜੀਆਂ ਰਾਈਟ ਲੀਨਿੰਗ ਸਟੇਟਸ ਆ ਉਹ ਥੋੜੇ ਢਿੱਲ ਦੇ ਵਾਲੇ ਰੱਖ ਲੈਂਦੇ ਆ, ਜਿਹੜੀਆਂ ਲੈਫਟ ਲੀਨਿੰਗ ਆ ਉਹ ਥੋੜ੍ਹੀਆਂ ਹੋਰ ਸਖਤ ਕਰ ਲੈਂਦੀਆਂ। ਹੁਣ ਪੂਰੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਤੋਂ ਵੱਧ ਸਖਤ ਕਾਨੂੰਨ ਕਿਤੇ ਨਹੀਂ ਹੈਗੇ ਗਨਜ਼ ਨੂੰ ਲੈ ਕੇ, ਪਰ ਫਿਰ ਵੀ ਇਸ ਦੇ ਬਾਵਜੂਦ ਜਿਹੜੇ ਆ ਲੂਪ ਹੋਲਸ ਉਹਨਾਂ ਦੇ ਵਿੱਚੋਂ ਵੀ ਜਿਹੜੇ ਆ ਕਈ ਇੱਦਾਂ ਦੇ ਜਿਹੜੇ ਅੱਤਵਾਦੀ ਉਹ ਘਿਰ ਜਾਂਦੇ ਨੇ, ਤੇ ਉਹ ਫਿਰ ਇੱਦਾਂ ਦੇ ਘਿਨਾਉਣੇ ਜਿਹੜੇ ਆ ਕਾਂਡਾਂ ਨੂੰ ਅੰਜਾਮ ਦਿੰਦੇ ਨੇ। ਸੋ ਇਹ ਜ਼ਰੂਰ ਜਿਹੜੀ ਉਹ ਚੀਜ਼ ਨੂੰ ਚਾਹੀਦੀ ਹੈ। ਗੱਲ ਇਹ ਆ ਵੀ ਕਿਤੇ ਕਿਤੇ ਹੋ ਰਹੀ ਹੋਵੇ ਨਾ ਤਾਂ ਬੰਦਾ ਸੋਚਦਾ, ਪਰ ਇਹ ਵੀ ਐਵਰੀ ਅਦਰ ਵੀਕਐਂਡ ਜਿਹੜੀ ਆ ਇਹ ਚੀਜ਼ ਘਟਨਾ ਜਿਹੜੀ ਉਹ ਵਾਪਰ ਰਹੀ ਹੈ। ਇਸ ਲਈ ਜ਼ਰੂਰ ਸਿਰ ਜੋੜ ਕੇ ਜਿਹੜਾ ਆ ਕੋਈ ਨਾ ਕੋਈ ਇਸ ਦਾ ਹੱਲ ਲੱਭਣ ਦੀ ਜ਼ਰੂਰਤ ਆ ਵੀ ਮੈਂਟਲ ਸਥਿਤੀ ਇੰਨੀ ਜ਼ਿਆਦਾ ਕਿਉਂ ਗਿਰਾਵਟ ਜਿਹੜੀ ਉਹ ਆ ਚੁੱਕੀ ਆ, ਵੀ ਅਜਿਹੇ ਲੋਕ ਜਿਹੜੇ ਆ ਇੰਨਾ ਜ਼ਿਆਦਾ ਕਤਲੋਗਾਰਤ ਜਿਹੜੀ ਆ ਉਹ ਕਰੀ ਜਾ ਰਹੇ ਆ। ਕਿਸੇ ਨੇ ਉਹਦੀ ਗੱਲ ਨਹੀਂ ਸੁਣੀ, ਉੱਥੇ ਬਰਥਡੇ ਨਿਊ ਜਰਸੀ ਦੇ ਵਿੱਚ ਬਰਥਡੇ 'ਤੇ ਨਹੀਂ ਬੁਲਾਇਆ ਤਾਂ ਕਹਿੰਦੇ ਜੀ ਚੱਲ ਗੋਲੀਆਂ ਚਲਾ ਦਿਓ। ਉੱਥੇ ਇੱਕ ਦੂਜੇ ਦੇ ਉੱਤੇ ਗੈਂਗ ਨੂੰ ਲੈ ਕੇ ਜਿਹੜੀ ਚੱਲੀ ਜਾਂਦਾ ਆ, ਤੇ ਉਦੋਂ ਜਿਹੜੇ ਕੁਛ ਇੱਦਾਂ ਦੇ ਸ਼ਦਾਈ ਆ ਕੰਮ ਦੇ ਉੱਤੇ ਨਾਖੁਸ਼ ਆ, ਤੇ ਚੱਲ ਗੋਲੀਆਂ ਮਾਰ ਕੇ ਜਿਹੜੇ ਆਪਣੇ ਨਾਲਦਿਆਂ ਨੂੰ ਜਿਹੜੇ ਉਹ ਮਾਰੀ ਜਾ ਰਹੇ। ਇਸ ਬੰਦੇ ਨੇ 20 ਸਾਲ ਕੰਮ ਕੀਤਾ ਉੱਥੇ ਕਹਿੰਦੇ ਆ,
ਤੁਸੀਂ ਦੇਖੋ ਵੀ ਉਹ ਨਾਲ ਉਹਦੇ ਕੰਮ ਕਰਨ ਵਾਲੇ ਸੀ, ਉਹਨਾਂ ਨੂੰ ਹੀ ਜਿਹੜਾ ਉਸਨੇ ਮਾਰ ਘੱਤਿਆ, ਜਿਨ੍ਹਾਂ ਦੇ ਨਾਲ ਰੋਜ਼ ਮੇਬੀ ਰੋਟੀ ਤੋੜ ਕੇ ਖਾਂਦਾ ਵੀ ਹੋਊਗਾ। ਤੁਸੀਂ ਆਪ ਸੋਚੋ ਵੀ ਕੀ ਜਿਹੜਾ ਉਹ ਸੋਚ ਰਿਹਾ ਹੋਣਾ ਆ। ਕੀ ਰਾਜਕਿਰਨ ਜਿਹੜੀ ਦੇਖੋ ਜਿਹੜਾ ਆਪਣਾ ਇੰਡੀਅਨੈਪੋਲਿਸ ਵਾਲਾ ਸੀਗਾ, ਉਹਦੀ ਮਾਂ ਨੇ 1 ਸਾਲ ਪਹਿਲਾਂ ਆਲਰੇਡੀ ਕੰਪਲੇਂਟ ਕੀਤੀ ਸੀਗੀ ਕਿ ਇਹਨੇ ਪੁਲਿਸ ਕੋਲੋਂ ਸੁਸਾਈਡ ਕਰਨਾ ਹੈ, ਠੀਕ ਹੈ। ਸੋ ਉਹ ਇਹ ਚੀਜ਼ਾਂ ਜਿਹੜੀਆਂ ਨਾ, ਇਹ ਇੱਕ ਨੈਸ਼ਨਲ ਡੇਟਾਬੇਸ ਨਹੀਂ ਹੈਗਾ ਜਿਹਦੇ 'ਚ ਕਿ ਇੱਕ ਨੈਸ਼ਨਲ ਡੇਟਾਬੇਸ ਜਿਹੜਾ ਕਿ ਸਾਰੀਆਂ ਏਜੰਸੀਜ਼ ਦੇ ਨਾਲ ਸ਼ੇਅਰ ਕੀਤਾ ਹੋਣਾ ਚਾਹੀਦਾ। ਜੇ ਕੋਈ ਇੱਦਾਂ ਦਾ ਮੈਂਟਲ ਹੈਲਥ ਦਾ ਜਿਹੜਾ ਮਰੀਜ਼ ਹੈਗਾ, ਉਹਦੀ ਕਿਤੇ ਨਾ ਕਿਤੇ ਇੱਕ ਪ੍ਰੋਪਰ ਢੰਗ ਦੇ ਨਾਲ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤਾਂ ਕਿ ਉਹ ਇੱਦਾਂ ਦੀਆਂ ਚੀਜ਼ਾਂ ਨਾ ਕਰ ਸਕੇ, ਹੈ ਨਾ। ਹੁਣ ਸੈਕਸ ਅਫੈਂਡਰ ਲਿਸਟ ਬਣਦੀ ਆ, ਜਿਹੜਾ ਜਾਂਦਾ ਜਿੱਥੇ ਵੀ ਜਾਂਦਾ, ਜਦੋਂ ਵੀ ਮੂਵ ਹੁੰਦਾ ਉਹਨੂੰ ਦੱਸਣਾ ਪੈਂਦਾ ਹੁੰਦਾ, ਉਹਦਾ ਪੱਕਾ ਜਿਹੜਾ ਉਸ ਚੀਜ਼ ਦੇ ਉੱਤੇ ਜਿਹੜਾ ਉਹ ਰਹਿੰਦਾ ਆ। ਤੇ ਇਹ ਵੀ ਉਨਾ ਹੀ ਖਤਰੇ ਵਾਲੀ ਗੱਲ ਆ। ਇਹ ਤਾਂ ਉਹਨਾਂ ਨੂੰ ਜ਼ਿਆਦਾ ਖਤਰੇ ਵਾਲੀ ਆ, ਉਹਨਾਂ ਨੂੰ ਜ਼ਿਆਦਾ ਖਤਰੇ ਵਾਲੀ ਆ। ਜਾਨਾਂ ਇੱਕ ਬੰਦਾ ਲੈ ਜਾਂਦਾ ਜੀ, ਠੀਕ ਹੈ ਨਾ। ਹੁਣ ਆਪਾਂ ਜਿੱਦਾਂ ਗੱਲ ਕੀਤੀ ਕਿ 262 ਦੇ ਕਰੀਬ ਮੈਚ ਸ਼ੂਟਿੰਗ ਹੋ ਚੁੱਕੀਆਂ, ਅਜੇ 6 ਮਹੀਨੇ ਨਹੀਂ ਹੋਏ ਇਸ ਸਾਲ ਨੂੰ, ਠੀਕ ਹੈ ਨਾ। ਇੰਨੀ ਵਾਰੀ ਤਾਂ ਝੰਡਾ ਹੀ ਡਾਊਨ ਕਰੀ ਜਾਂਦੇ ਬਸ। ਵੇ ਹੁਣ ਜੀ ਫਲੈਗ ਡਾਊਨ ਕਰ ਦਿਓ, ਫਲੈਗ ਡਾਊਨ ਕਰ ਦਿਓ, ਉਹਦੇ ਨਾਲ ਕੀ ਹੋਣਾ? ਜਿਹੜੇ ਹਿਸਾਬ ਨਾਲ ਕੰਮ ਚੱਲਦਾ ਫਲੈਗ ਨੂੰ, ਮਤਲਬ ਇਹ ਚੀਜ਼ਾਂ ਠੀਕ ਆ, ਅਸੀਂ ਐਗਰੀ ਕਰਦੇ ਇਹਨਾਂ ਚੀਜ਼ਾਂ ਨਾਲ ਕਿ ਸਾਨੂੰ ਇਹਨਾਂ ਨਾਲ ਖੜਨਾ ਚਾਹੀਦਾ, ਪਰ ਇਹਨਾਂ ਦੀ ਕੁਛ ਕਰਨਾ ਵੀ ਚਾਹੀਦਾ ਨਾ। ਕਰਨ ਵੇਲੇ ਗੱਲਾਂ ਹੀ ਆ, ਸਿਰਫ ਪੋਲੀਟੀਸ਼ੀਅਨ ਜਿਹੜੇ ਨਾ ਗੱਲਾਂ ਹੀ ਆ, ਗੱਲਾਂ ਕਰਕੇ ਤੁਰ ਜਾਂਦੇ ਆ, ਗੱਲਾਂ ਦਾ ਕੜਾ ਕਰਕੇ ਤੁਰ ਜਾਂਦੇ ਨੇ, ਗੱਲਾਂ ਦਾ ਕੜਾ ਕਰਕੇ ਤੁਰ ਜਾਂਦੇ, ਕਰਦਾ ਕੋਈ ਕੁਛ ਨਹੀਂਗਾ। ਐਂਡ ਵਾਚ ਇਹ ਆ ਇੱਦਾਂ ਹੀ ਤੁਰਿਆ ਜਾਣਾ ਕੰਮ। ਇਹ ਸਿਰਫ ਇਹ ਆ ਕਿ ਜਦੋਂ ਆਹ ਕੰਮ ਹੋ ਜਾਂਦਾ, ਜਿਹਦੇ ਹੱਡਾਂ ਚੋਂ ਨਿਕਲਦੀ ਆ, ਜਿਹਦੇ ਸਿਰ ਪੈਂਦੀ ਆ, ਉਹਨੂੰ ਪਤਾ ਕਿਸ ਭਾਅ ਵਿਕਦੀ ਆ। ਇਹ ਤਾਂ ਲੋਕਾਂ ਦੀਆਂ ਗੱਲਾਂ ਹੀ ਆ ਜੀ। ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਆ। ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੰਚਾਲਕ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਿਲਕੁਲ ਜੀ, ਜਿੱਦਾਂ ਬਹੁਤ ਇੱਕ ਤੇ ਦੁੱਖ ਵਾਲੀ ਗੱਲ ਆ ਕਿ ਅਸੀਂ ਇੱਕ ਹੋਰ, ਸਾਡੀ ਕਮਿਊਨਿਟੀ ਪਹਿਲਾਂ ਇੰਨੀ ਛੋਟੀ ਹੈ ਤੇ ਉਹਦੇ ਵਿੱਚੋਂ ਵੀ ਅਸੀਂ ਇੱਕ ਵੀ ਮੈਂਬਰ ਜਿਹੜਾ ਲੂਜ਼ ਕਰਦੇ ਆ, ਕਿਸੇ ਦੀ ਵੀ ਜਾਨ ਕਿਤੇ ਜਾਂਦੀ ਆ, ਬਹੁਤ ਮਾੜੀ ਗੱਲ ਆ। ਤੇ ਨਾਲ ਜਿੱਦਾਂ ਭਾਈ ਸਾਹਿਬ ਨੇ ਐਕਚੁਅਲੀ ਐਂਡ ਵਿੱਚ ਕਿਹਾ ਸੀਗਾ, ਰਮਨ ਭਾਜੀ ਹੋਣਾ ਨੇ, ਕਿ ਇਹ ਡਾਟਾਬੇਸ ਚਾਹੀਦਾ ਜਿਹੜੇ ਮੈਂਟਲ ਇਲਨੈਸ ਜਿਹਨਾਂ ਨੂੰ ਪ੍ਰੋਬਲਮ ਆ, ਕਿਉਂਕਿ ਹਜੇ ਤੱਕ ਜਿੰਨੀਆਂ ਸ਼ੂਟਿੰਗ ਤੁਸੀਂ ਵੀ ਦੇਖ ਲਓ ਹੋਈਆਂ ਨੇ, ਉਹਨਾਂ ਤੋਂ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਅਥਾਰਟੀਜ਼ ਨੇ ਉਹਨਾਂ ਨੂੰ ਦੱਸਿਆ ਸੀਗਾ। ਹੁਣ ਜਿਹੜਾ ਆਪਣਾ ਇੱਥੇ ਇੰਡੀਆਨੇ ਵਾਲਾ ਸੀਗਾ, ਉਹਨੇ ਵੀ ਜਦੋਂ ਕੀਤੀ ਤਾਂ ਉਹਦਾ ਵੀ ਪਹਿਲਾਂ ਉਹਨੂੰ ਦੱਸਿਆ ਕਿ ਇਹਨੇ ਆਪਣੇ ਪੁਲਿਸ ਨੇ ਤੋਂ ਇਹਨੇ ਆਪਣੇ ਆਪ ਨੂੰ ਸੁਈਸਾਈਡ ਕਰਨਾ ਵਾ। ਤੇ ਉਹ ਜਦੋਂ ਜੇ ਉਹ ਹਾਂਜੀ ਉਹ ਦੱਸਿਆ, ਤੇ ਪਰ ਗੱਲ ਇਹ ਪ੍ਰੋਬਲਮ ਇਹ ਹੈ ਨਾ ਕਿ ਹੁਣ ਜਿਹੜਾ ਲਾਇਸੈਂਸ ਆ ਜਿਹੜਾ ਮਿਲਦਾ ਕੋਈ ਗਨ ਦਾ ਵਾ, ਉਹ ਵੀ ਪਹਿਲਾਂ ਲੋਕਲ ਅਥਾਰਟੀ ਦਾ ਹੁੰਦਾ ਵਾ, ਫਿਰ ਉਹ ਜਿਹੜਾ ਫੈਡਰਲ ਜਿਹੜੀ ਹੈਗੀ ਆ ਉਹਦੇ ਥਰੂ ਹੁੰਦਾ ਵਾ, ਇਸ ATF ਥਰੂ, ਉਹਨਾਂ ਥਰੂ ਚੈੱਕਅਪ ਹੁੰਦਾ ਵਾ। ਤੇ ਇਸ ਕਰਕੇ ਪਰ ਗੱਲ ਇਹ ਹੈ ਨਾ ਕਿ ਜਦੋਂ ਤੇ ਉਹਦੇ ਗਨ ਲਈ ਹੋਊਗੀ ਉਦੋਂ ਤੇ ਉਹ ਠੀਕ ਹੋਊਗਾ, ਪਰ ਜਦੋਂ ਉਹਨੇ ਵਰਤਣੀ ਆ ਉਦੋਂ ਨਹੀਂ ਠੀਕ। ਇਸ ਕਰਕੇ ਇਹ ਜਿਹੜਾ ਡਾਟਾਬੇਸ ਆ, ਜਿਹੜਾ ਤੁਸੀਂ ਕਹਿੰਦੇ ਆ ਮੈਂਟਲ ਹੈਲਥ ਚੈੱਕ ਆ, ਇਹ ਜ਼ਰੂਰ ਡਾਟਾਬੇਸ ਇਹਦਾ ਚਾਹੀਦਾ ਵਾ। ਇਹ ਕਿਉਂਕਿ ਉਹ ਜਿਹੜਾ ਪਾਗਲ ਬੰਦਾ, ਉਹਨੇ ਤਾਂ ਕੋਈ ਵੀ ਹਥਿਆਰ ਵਰਤ ਸਕਦਾ, ਠੀਕ ਆ, ਉਹਨੂੰ ਗਨ ਅਵੇਲੇਬਲ ਸੀ ਘਰ, ਜਿਹੜਾ ਉਹ ਸਪੋਰਟਿਕ ਉਹਨੇ ਘਰ ਲਾਇਆ ਸੀ, ਬੂਬੀ ਟਰੈਪ ਕੀਤਾ ਸੀ, ਉਹ ਕਿਹੜਾ ਲੀਗਲ ਆ? ਉਹਦਾ ਤਾਂ ਨਹੀਂ ਲਾਇਸੈਂਸ ਲਿਆ ਨਾ ਉਹਨੇ। ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਮੈਂ ਕਿ ਠੀਕ ਆ, ਇਹ ਡਾਟਾਬੇਸ ਜ਼ਰੂਰ ਚਾਹੀਦਾ, ਕਿਉਂਕਿ ਇਹ ਬਹੁਤ ਕੁਛ ਨਿਊਯਾਰਕ ਦੀ ਗੱਡੀ ਚੜਾ ਦਿੱਤੀ ਸੀ, ਉਹ ਤੇ ਲਾਇਸੈਂਸ ਤਾਂ ਸਾਡੇ ਕੋਲ ਕਿੰਨੇ ਪ੍ਰੂਫ ਦੇਣੇ ਪੈਂਦੇ ਆ। ਤੇ ਇਸ ਕਰਕੇ ਬਿਲਕੁਲ ਆ ਜਿਹੜਾ ਮੈਂਟਲ ਹੈਲਥ ਆ, ਇਹਦਾ ਸਾਨੂੰ ਬਹੁਤ ਧਿਆਨ ਰੱਖਣਾ ਪੈਣਾ ਵਾ। ਸਪੈਸ਼ਲੀ ਆ ਕੋਵਿਡ ਕਰਕੇ ਇਹਦੇ ਵਿੱਚ ਬਹੁਤ ਲੋਕਾਂ ਨੇ ਬੰਦ ਰਹੇ ਨੇ, ਕਈਆਂ ਨੇ ਕੰਮ ਤੇ ਨਾ ਸਟ੍ਰੈਸ ਆ, ਬਾਕੀ ਬਹੁਤ ਕੁਛ ਚੱਲ ਰਿਹਾ ਹੁਣ। ਤੇ ਇਸ ਕਰਕੇ ਜ਼ਰੂਰ ਹਾਂਜੀ, ਇਸ ਕਰਕੇ ਬਹੁਤ ਜ਼ਰੂਰੀ ਆ ਕਿ ਸਾਰੀ ਕਮਿਊਨਿਟੀ ਨੂੰ ਸਾਨੂੰ ਧਿਆਨ ਰੱਖਣਾ ਚਾਹੀਦਾ, ਸਪੈਸ਼ਲੀ ਸਾਡੀ ਕਮਿਊਨਿਟੀ ਨੂੰ, ਕਿਉਂਕਿ ਅਸੀਂ ਵੱਖਰੇ ਦੇਖਦੇ ਹਾਂ, ਅਸੀਂ ਇੱਕ ਸਾਡੀ ਪਹਿਚਾਣ ਹੀ ਵੱਖਰੀ ਆ। ਤੇ ਇਸ ਕਰਕੇ ਸਾਨੂੰ ਬਹੁਤ ਧਿਆਨ ਰੱਖਣਾ ਪੈਣਾ। ਅਸੀਂ ਇੰਨੀਆਂ ਬੇਨਤੀਆਂ ਸੀ ਕਿ ਚੜ੍ਹਦੀ ਕਲਾ ਚ ਰਹੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਬਿਲਕੁਲ ਜੀ। ਰਾਜਕਿਰਨ ਦੇਖੋ ਆਪਣੇ ਸੌਰੀ ਹਰਜੋਤ ਭਾਜੀ, ਜਿਹੜਾ ਆਪਣਾ ਇਸ ਵੇਲੇ ਆ ਟਰੱਕਿੰਗ ਦੇ ਵਿੱਚ ਆ, ਮੈਂ ਗੱਲ ਕਰਨ ਲੱਗਾ ਕਿ ਜਿਹੜਾ ਆਪਣਾ ਹੁਣ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ ਡਾਟਾਬੇਸ ਬਣਿਆ ਆ, ਠੀਕ ਆ। ਹੁਣ ਜਿਹੜਾ ਇੱਕ ਵਾਰੀ ਡਰਾਈਵਰ ਰਿਪੋਰਟ ਹੋ ਗਿਆ ਡਾਟਾਬੇਸ ਦੇ ਵਿੱਚ ਕਿ ਇਹਨੇ ਡਰੱਗ ਕੀਤਾ ਆ, ਜਿੰਨੀ ਦੇਰ ਤੱਕ ਪ੍ਰੋਪਰ ਢੰਗ ਦਾ ਪੂਰਾ ਨਿਕਲਦਾ ਨਹੀਂ, ਉਹਨੂੰ ਕਿਤੇ ਜੋਬ ਨਹੀਂ ਮਿਲ ਸਕਦੀ ਹੁਣ, ਠੀਕ ਹੈ ਨਾ। ਅਲਟੀਮੇਟਲੀ 2023 ਚ ਜਾ ਕੇ ਐਵਰੀ ਡਰਾਈਵਰ, ਐਵਰੀ ਕੰਪਨੀ, ਸਾਰਿਆਂ ਦਾ ਰੈਕਡ ਹੋਣਾ ਉੱਥੇ। ਸੋ ਬੇਸਿਕਲੀ ਇੱਦਾਂ ਦਾ ਡਾਟਾਬੇਸ ਜਿਹੜਾ ਮੈਂਟਲ ਹੈਲਥ ਹੈ ਨਾ, ਉਹ ਤਾਂ ਐਡਾ ਵੱਡਾ ਇਸ ਵੇਲੇ ਜਿਹੜਾ ਇਸ਼ੂ ਬਣਦਾ ਜਾ ਰਿਹਾ ਪੈਂਡੈਮਿਕ ਦੇ ਤੌਰ ਤੇ ਇਹ ਹੋ ਰਿਹਾ ਕਿ ਜਿੰਨਾ ਮੈਂਟਲ ਇਸ਼ੂ ਇਸ ਵੇਲੇ ਜਿਹੜੀ ਆ ਸਿਚੁਏਸ਼ਨ ਖੜੀ ਹੋਈ ਆ। ਔਰ ਹਰਜੋਤ ਭਾਜੀ, ਸਨੀ ਗਰੇਵਾਲ ਨੇ ਹੁਣੇ ਹੀ ਆਪਣਾ ਉੱਤੇ ਦੱਸਿਆ ਹੈਗਾ ਕਿ ਕਿਸੇ ਨੇ ਗੋ ਫੰਡ
GoFundMe ਸਟਾਰਟ ਕੀਤਾ ਹੈਗਾ ਆ, ਕੀ ਉਹ ਲਜਿਟ ਹੈਗਾ ਜਾਂ ਕੀ ਹੈਗਾ? ਸੋ ਮੇਰੇ ਖਿਆਲ ਇਹ ਤਾਂ ਤੁਸੀਂ ਉੱਥੇ ਕਲੋਜ਼ ਹੈਗੇ ਆ, ਸ਼ਾਇਦ ਜੇ ਫੈਮਿਲੀ ਦੇ ਨਾਲ ਕਨੈਕਟ ਕਰਕੇ ਇਹ ਗੱਲ ਨੂੰ ਥੋੜ੍ਹਾ ਜਿਹਾ ਕਲੀਅਰ ਕਰ ਲਓ, ਕਿਉਂਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਜਿੱਦਾਂ ਅੱਗੇ ਗੱਲ ਕੀਤੀ ਹੈ ਕਿ ਨਹੀਂ ਇਸਟੈਬਲਿਸ਼ ਕੀਤਾ, ਪਰ ਜੇ ਕਿਸੇ ਨੇ ਕੀਤਾ ਹੈ ਤੇ ਕਿਹਦੇ ਲਈ ਕੀਤਾ ਹੈ, ਥੋੜ੍ਹੀ ਜਿਹੀ ਇਸ ਚੀਜ਼ ਦੇ ਉੱਤੇ ਵੀ ਵਿਚਾਰ ਹੋਣੀ ਚਾਹੀਦੀ ਆ। ਜੀ ਬਿਲਕੁਲ, ਆਪਾਂ ਪਤਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਬਿਲਕੁਲ, ਪਰ ਆਈ ਥਿੰਕ ਰਾਈਟ ਨਾਓ GoFundMe ਦੀ ਨਹੀਂ ਉਹਨਾਂ ਨੂੰ ਜਿਹੜੀ ਉਹ ਜ਼ਰੂਰਤ ਆ ਇਸ ਟਾਈਮ ਐਜ਼ ਏ ਪਰਿਵਾਰਕ ਮੈਂਬਰ ਬਣ ਕੇ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੀ ਜਿਹੜੀ ਆ ਉਸ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਇਹ ਸਮੱਸਿਆ ਦਾ ਜਿਹੜਾ ਆ ਉਹਨਾਂ ਨੂੰ ਦੇਖੋ ਬੰਦਾ ਤਾਂ ਜਿਹੜਾ ਉਹ ਚਲਾ ਗਿਆ ਉਹ ਕਿਉਂਕਿ ਸਰਕਾਰੀ ਜੌਬ 'ਤੇ ਸੀਗੇ, ਸੋ ਉਸ ਪੱਖੋਂ ਉਹਨਾਂ ਨੂੰ ਮੋਨੀਟਰੀ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਣੀ। ਇਹ ਸਾਰੇ ਜਾਣੇ ਜਿਹੜੇ ਇਸ ਚੀਜ਼ ਨੂੰ ਜਿਹੜਾ ਉਹ ਜਾਣਦੇ ਆ। ਸੋ ਮੇਨ ਜਿਹੜਾ ਜੇ ਕਿਸੇ ਨੇ ਕੀਤਾ ਵੀ ਉਹ ਪਰਿਵਾਰਕ ਮੈਂਬਰ ਨੇ ਹਾਂਜੀ, ਪਰ ਪਤਾ ਇੱਕ ਵਾਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਪ੍ਰੋਬਲਮ ਇਹ ਹੁੰਦੀ ਵੀ ਦੇਖੋ ਕੱਲ ਡੈਥ ਹੋਈ ਆ, ਅੱਜ ਇਦਾਂ ਦੇ ਫਿਰ ਇਹ ਠੀਕ ਨਹੀਂ ਲੱਗਦਾ ਹੈਗਾ ਜੀ। ਦੂਸਰੇ ਪਾਸੇ ਸਨੀ ਜਿਸ ਤਰ੍ਹਾਂ ਦੱਸ ਕੇ ਗਏ ਸੀ ਆਪਣਾ ਸੰਦੀਪ ਵੀ ਡਾਟਾਬੇਸ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਜੇ ਡਰਾਈਵਿੰਗ ਲਾਇਸੈਂਸ ਆ ਤੁਹਾਨੂੰ ਕੋਈ ਮੇਜਰ ਹੈਲਥ ਇਸ਼ੂ ਆ ਜਾਂਦਾ ਡਾਕਟਰ ਦੇ ਕੋਲ, ਡਾਕਟਰ ਉਸੇ ਵੇਲੇ DMB ਨੂੰ ਦੱਸਦਾ ਵੀ ਇਹਦਾ ਲਾਇਸੈਂਸ ਵਾਪਸ ਲੈ ਲਓ। ਤੇ ਕਿਉਂ ਨਹੀਂ ਫਿਰ ਇਦਾਂ ਦਾ ਚਾਹੇ ਕਿਸੇ ਤਰ੍ਹਾਂ ਦਾ ਵੀ ਜੇ ATF ਨੂੰ ਕਿਉਂ ਨਹੀਂ ਉਹ ਦੱਸ ਸਕਦੇ ਵੀ ਚੈੱਕ ਕਰੋ ਇਹ ਬੰਦੇ ਕੋਲ ਲਾਇਸੈਂਸ ਤਾਂ ਨਹੀਂ, ਤੇ ਜੇ ਹੈਗਾ ਆ ਕਿਸੇ ਤਰ੍ਹਾਂ ਦਾ ਉਹ ਵਾਪਸ ਲਓ, ਠੀਕ ਹੈ ਕਿ ਨਹੀਂ ਜੀ? ਨਹੀਂ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਨਾ ਦੇਖੋ ਹੁਣ ਇਸ ਵੇਲੇ ਜਿਹੜਾ ਆਪਾਂ ਗੱਲ ਕਰਦੇ ਆ ਡਰੱਗ ਐਂਡ ਐਲਕੋਹਲ ਦੀ, ਉਹਦੇ ਵਿੱਚ ਪਿਛਲੇ ਸਾਲ ਆਲਮੋਸਟ 60,000 ਦੇ ਕਰੀਬ ਜਿਹੜੇ ਡਰਾਈਵਰ ਪੁੱਲ ਹੋਏ ਆ, ਉਹਦੇ ਵਿੱਚੋਂ 17,000 ਵਾਪਸ ਆਏ ਆ, ਬਾਕੀ ਲੋਕੀ ਵਾਪਸ ਨਹੀਂ ਆਏ। ਇਟ ਮੀਨਸ ਕਿ ਉਹ ਲੋਕੀ ਹੁਣ ਟਰੱਕ ਚਲਾਉਣ ਦੇ ਕਾਬਿਲ ਨਹੀਂ ਹੈਗੇ, ਇਸੇ ਕਰਕੇ ਉਹ ਵਰਕਫੋਰਸ ਚੋਂ ਨਿਕਲ ਗਏ ਨਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ ਇਹ ਬੜੀ ਇੰਪੋਰਟੈਂਟ ਹੈਗੀ, ਡਾਟਾਬੇਸ ਜਿਹੜਾ ਬੜਾ ਇੰਪੋਰਟੈਂਟ ਹੈਗਾ। ਔਰ ਖਾਸ ਕਰਕੇ ਜਿਹੜੀ ਹੁਣ ਸਿਚੁਏਸ਼ਨ ਚੱਲ ਰਹੀ ਆ ਉਹਦੇ ਵਿੱਚ ਤਾਂ ਇਹੋ ਜਿਹੀ 'ਚ ਠੀਕ ਆ ਗਨ ਕੰਟਰੋਲ ਦੇ ਉੱਤੇ ਜੋ ਹੋਣਾ, ਲੇਕਿਨ ਇੱਕ ਉਹਦੀ ਜਿਹਨੇ ਗਨ ਲੈਣੀ ਆ ਉਹਦੇ ਵਾਸਤੇ ਤਾਂ ਪ੍ਰੋਪਰ ਚੈੱਕ ਹੋਣਾ ਚਾਹੀਦਾ ਨਾ, ਪ੍ਰੋਪਰ ਸਾਰਾ ਕੁਝ ਡਾਟਾਬੇਸ ਇੱਕ ਹੋਣਾ ਚਾਹੀਦਾ ਨਾ, ਜਿਹਦੇ 'ਚ ਕੀ ਡਿਫਰੈਂਟ ਚੀਜ਼ਾਂ ਹੈਗੀਆਂ, ਕੋਈ ਮੈਂਟਲ ਹੈਲਥ ਨਾਲ ਆਪਣਾ ਹੈਗਾ ਆ, ਕੋਈ ਕਿਸੇ ਚੀਜ਼ ਨਾਲ ਉਹਦੀ ਪ੍ਰੋਬਲਮ ਹੈਗੀ ਆ, ਉਹ ਚੈੱਕ ਤਾਂ ਹੋਣੇ ਚਾਹੀਦੇ ਆ ਨਾ ਵਿੱਚ। ਜੀ ਬਿਲਕੁਲ, ਨਹੀਂ ਜਿੱਦਾਂ ਸੰਦੀਪ ਕਹਿ ਕੇ ਆਏ ਸੀ ਕਿ ਵੀ ਜਿਹੜਾ ਕੋਈ ਲੈ ਰਿਹਾ ਹੈ ਉਸ ਟਾਈਮ ਦੇ ਉੱਤੇ ਠੀਕ ਹੋਊਗਾ, ਚਲੋ ਉਹ ਗੱਲ ਆਪਾਂ ਮੰਨਦੇ ਹਾਂ। ਬਾਅਦ ਦੇ ਵਿੱਚ ਹੋਵੇ ਖਰਾਬੀ ਉਹ ਇੱਕ ਡਿਫਰੈਂਟ ਗੱਲ ਆ, ਪਰ ਜਿਹੜਾ ਆਲਰੇਡੀ ਪਹਿਲਾਂ ਬਿਮਾਰ ਆ ਜੇ ਉਹਨੂੰ ਵੀ ਮਿਲੀ ਜਾਂਦੀ ਆ ਉਹ ਚੀਜ਼ ਨੂੰ ਤਾਂ ਐਟਲੀਸਟ ਆਪਾਂ ਇੰਨਾ ਕੁ ਚੀਜ਼ ਤਾਂ ਜਿਹੜੀ ਉਹ ਪਹਿਲਾਂ ਹੀ ਰੋਕ ਲਈ ਆ। ਗੁਰਮੁਖ ਸਿੰਘ ਮੈਜੋਰਟੀ ਰਾਜਕਰਨ ਇਸੇ ਕਰਕੇ ਪ੍ਰੋਬਲਮ ਪੈ ਰਹੀ, ਮੈਜੋਰਟੀ ਜਿਹੜੇ ਗਨ ਇਸ ਵੇਲੇ ਚਲਾ ਰਹੇ ਆ ਉਹਨਾਂ ਦਾ ਪਹਿਲਾਂ ਪਤਾ ਸੀਗਾ। ਜੀ ਗੁਰਮੁਖ ਸਿੰਘ ਜੀ ਸਤਿ ਸ਼੍ਰੀ ਅਕਾਲ। ਤੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਬੜਾ ਆਪਣਾ ਸ਼ੌਕ ਪ੍ਰਗਟਾਉਂਦੇ ਹਾਂ ਤੇ ਵਾਹਿਗੁਰੂ ਦਾ ਭਾਣਾ ਮੰਨਣ ਦਾ ਉਹਨਾਂ ਨੂੰ ਬਲ ਬਖਸ਼ੇ ਵਾਹਿਗੁਰੂ। ਪਰ ਮੈਂ ਆਪਣੇ ਸਾਰੇ ਟਰੱਕਰ ਵੀਰਾਂ ਨੂੰ ਇਹ ਰਿਕੁਐਸਟ ਕਰਨੀ ਚਾਹੁੰਦਾ ਵੀ ਥੋੜ੍ਹਾ ਜਿਹਾ ਅਸੀਂ ਵੀ ਆਪਣੇ ਆਪ ਨੂੰ ਐਜੂਕੇਟ ਕਰੀਏ ਵੀ ਅਸੀਂ ਹਰ ਵੇਲੇ ਰੋਡ 'ਤੇ ਰਹਿੰਦੇ ਹਾਂ, ਰਿਸਕ ਰਹਿੰਦਾ। ਤੁਸੀਂ ਜਿੰਨੇ ਵੀ ਸੇਫ ਡਰਾਈਵਰ ਹੈਗੇ ਹੋ ਠੀਕ ਹੋ, ਪਰ ਥਰਡ ਪਰਸਨ ਆ ਕੇ ਤੁਹਾਨੂੰ ਹਿੱਟ ਕਰ ਜਾਂਦਾ, ਕੁਛ ਵੀ ਭਾਣਾ ਵਾਪਰ ਸਕਦਾ। ਸੋ ਆਈ ਹਾਈਲੀ ਰਿਕਮੈਂਡ ਯੂ ਗਾਇਜ਼ ਵੀ ਤੁਸੀਂ ਸਾਰੇ ਜਿਹੜੇ ਲਾਈਫ ਇੰਸ਼ੋਰੈਂਸ ਬਾਰੇ ਥੋੜ੍ਹਾ ਜਿਹਾ ਜ਼ਰੂਰ ਸੋਚੋ, ਜਿਹੜਾ ਕਿ ਸਾਡੇ ਜਾਣ ਤੋਂ ਬਾਅਦ ਕੋਈ ਇਹੋ ਜਿਹੀ ਵਾਹਿਗੁਰੂ ਨਾ ਕਰੇ ਘਟਨਾ ਵਾਪਰੇ, ਤਾਂ ਕਿ ਸਾਡੇ ਬੱਚਿਆਂ ਲਈ ਸਾਡੇ ਪਰਿਵਾਰ ਲਈ ਥੋੜ੍ਹਾ ਬਹੁਤ ਉਹ ਅਸੀਂ ਛੱਡ ਜਾਈਏ। ਬਸ ਇੰਨੀ ਰਿਕੁਐਸਟ ਕਰਨੀ ਸੀ। ਧੰਨਵਾਦ ਜੀ। ਸੋ ਟਰੱਕਿੰਗ ਦੀ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ। ਟਰੱਕਿੰਗ ਸੇਫਟੀ ਦੇ ਲਈ ਆਪਾਂ ਦੇਖਦੇ ਹਾਂ ਟਰੱਕਰਸ ਵੀ ਕਈ ਵਾਰੀ ਜਿਹੜਾ ਸ਼ਿਕਾਰ ਹੋ ਜਾਂਦੇ ਇੱਦਾਂ ਦੇ। ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ, ਕਈ ਜਿਹੜੇ ਟਰੱਕਰਸ ਆ ਉਹ ਆਪਣੇ ਟਰੱਕ ਦੇ ਵਿੱਚ ਗਨ ਰੱਖਦੇ ਆ। ਕਹਿੰਦੇ ਵੀ ਕਈ ਸਟੇਟਸ ਜਿਹੜੀਆਂ ਆ ਉਹ ਅਲਾਓ ਨਹੀਂ ਕਰਦੀਆਂ ਵੀ ਤੁਸੀਂ ਟਰੱਕ ਦੇ ਵਿੱਚ ਗਨ ਰੱਖ ਸਕਦੇ ਕਿ ਨਹੀਂ। ਸੋ ਇਹ ਮੇਕ ਸ਼ੋਰ ਕਰ ਲਿਓ, ਅਤੇ ਜਿਹੜੀਆਂ ਸਟੇਟਸ ਨਹੀਂ ਰਿਕੁਆਇਰ ਕਰਦੀਆਂ ਅਤੇ ਉਹ ਉੱਥੇ ਤੁਹਾਨੂੰ ਜਿਹੜਾ ਕਾਫੀ ਵੱਡਾ ਫਾਈਨ ਹੋ ਸਕਦਾ ਹੈ। ਜੀ ਬਿਲਕੁਲ। ਅਤੇ ਕੁਛ ਕੁ ਹੋਰ ਜਿਹੜੇ ਕਾਲਸ ਆ ਆਪਾਂ ਉਹ ਵੀ ਲੈਂਦੇ ਹਾਂ। ਆਈ ਨੋ ਆਪਣਾ ਟਰੱਕਿੰਗ ਦਾ ਅੱਜ ਪ੍ਰੋਗਰਾਮ ਹੁੰਦਾ ਆ, ਅਤੇ ਪਰ ਕਿਉਂਕਿ ਇਹ ਜਿਹੜੀ ਦਿਸ ਇਜ਼ ਟੂ ਕਲੋਜ਼ ਟੂ ਹੋਮ, ਜਿੱਦਾਂ ਲਾਈਕ ਐਵਰੀ ਜਿਹੜੀ ਮਾਸ ਸ਼ੂਟਿੰਗ ਆ ਉਹ ਹੁਣ ਜਿੱਦਾਂ ਆਪਣੀ ਕਮਿਊਨਿਟੀ ਦੇ ਪਿਛਲੀ ਵਾਰੀ ਆਪਣੇ 4 ਜਿਹੜੇ ਕਿੰਨੇ ਜਾਣੇ ਜਿਹੜੇ ਆ ਉਹ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਕਤਲ ਕਰ ਦਿੱਤਾ ਗਿਆ। ਇਸ ਵਾਰ ਦੇ ਵਿੱਚ ਜਿੱਥੇ 25% ਵਰਕਫੋਰਸ ਜਿਹੜੀ ਪੰਜਾਬੀ ਆ ਉਹਨਾਂ ਦੇ ਉੱਤੇ ਜਿਹੜਾ ਉੱਥੇ ਜਿਹੜੇ ਸੱਤਵਾਦੀ ਨੇ ਜਿਹੜਾ ਇਹ ਹਮਲਾ ਕਰ ਦਿੱਤਾ। ਸੋ ਇਸ ਲਈ ਅੱਜ ਆਪਾਂ ਥੋੜ੍ਹੀ ਜ਼ਿਆਦਾ ਗੱਲ ਇਸ ਚੀਜ਼ ਦੇ ਬਾਰੇ ਜਿਹੜੀ ਉਹ ਕਰ ਰਹੇ ਹਾਂ, ਅਤੇ ਆਪਣੇ ਨਾਲ ਕੁਛ ਹੋਰ ਕਾਲਰ ਜਿਹੜੇ ਉਹ ਗੱਲ ਕਰਦੇ ਹਾਂ। ਲਵਲੀ ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਸ ਭਾਜੀ ਇੰਨਾ ਕੀ ਕਹਿਣਾ ਚਾਹੁੰਦਾ ਸੀ ਆਪਣੇ ਪੰਜਾਬੀ ਭਾਈਚਾਰੇ ਲਈ ਵੀ ਜਿੱਦਾਂ ਇਹ ਆਪਾਂ 2 ਹੀ ਘਟਨਾਵਾਂ ਵੇਖ ਲਈਏ, ਜਿਵੇਂ ਇੱਕ ਇੰਡੀਅਨੈਪਲਸ ਹੋਈ ਜਾਂ ਇੱਕ ਕੱਲ੍ਹ ਹੋਈ ਜਿਹੜੀ ਆਪਣੀ ਸਾਨੂੰ ਜੇ
ਇਹ ਉਸ ਟਾਈਮ ਹੋਈ ਹੈ ਵੀ ਜਦੋਂ ਉੱਥੇ ਸ਼ਿਫਟ ਚੇਂਜ ਹੋ ਰਹੀ ਸੀ ਇੰਡੀਆਨਾਪੋਲਿਸ, ਔਰ ਇੱਥੇ ਉਸ ਟਾਈਮ ਹੋਈ ਹੈ ਜਦੋਂ ਕੋਈ ਮੀਟਿੰਗ ਸੀ, ਮਤਲਬ ਵੀ ਬਹੁਤ ਜ਼ਿਆਦਾ ਇਕੱਠ ਸੀ, ਔਰ ਇਹਨਾਂ ਦਾ ਟੀਚਾ ਸੀ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਮਾਰਨਾ। ਔਰ ਮੈਂ ਇੱਥੇ ਇੱਕ ਤੁਹਾਡੇ ਇੱਧਰ ਰਾਹੀਂ ਗੱਲ ਪਹੁੰਚਾਉਣਾ ਚਾਹੁੰਦਾ ਆਪਣੇ ਪੰਜਾਬੀ ਭਾਈਚਾਰੇ ਲਈ ਵੀ ਆਪਾਂ ਦੇ ਗੁਰੂ ਘਰ ਹੁਣ ਖੁੱਲ੍ਹ ਜਾਣੇ ਨੇ, ਲਗਭਗ ਕਾਫੀ ਓਪਨ ਨੇ, ਆਪਣੇ ਇਕੱਠ ਬਹੁਤ ਹੁੰਦੇ ਨੇ, ਕਿ ਕੀ ਸਾਨੂੰ ਇਹਦੇ ਤੋਂ ਕੋਈ ਸਿੱਖਿਆ ਲੈਣੀ ਨਹੀਂ ਚਾਹੀਦੀ? ਸਾਨੂੰ ਥੋੜ੍ਹੇ ਜਿਹੇ ਚਕੰਨੇ ਹੋਣਾ ਚਾਹੀਦਾ, ਜਿਵੇਂ ਵੀ ਵੱਡੇ ਜਿੱਦਣ ਕੋਈ ਸਮਾਗਮ ਹੈ ਜਾਂ ਐਤਵਾਰ ਦਾ ਜਾਂ ਕਿਸੇ ਹੋਰ ਦਿਨ, ਵੀ ਸਾਨੂੰ ਗੁਰਦੁਆਰਿਆਂ 'ਚ ਸਿਕਿਉਰਟੀ ਲੈਣੀ ਚਾਹੀਦੀ ਹੈ, ਚਾਹੇ ਉਹ ਪੁਲਿਸ ਦੀ ਮਦਦ ਜਾਂ ਕਿਸੇ ਹੋਰ ਦੀ ਵੀ। ਬਸ ਇਹੀ ਕਹਿਣਾ ਚਾਹੁੰਦਾ ਸੀ। ਤੁਸੀਂ ਬਾਕੀ ਭਾਈ ਸਾਹਿਬ ਚੰਗੀ ਤਰ੍ਹਾਂ ਡਿਟੇਲ 'ਚ ਇਹਨੂੰ ਅੱਗੇ ਕਰ। ਧੰਨਵਾਦ, ਥੈਂਕ ਯੂ ਜੀ। ਇਸ ਇਸ਼ੂ 'ਤੇ ਆਪਾਂ ਟਾਕ ਸ਼ੋ ਵੀ ਹੋ ਚੁੱਕੇ, ਗੱਲਬਾਤ ਵੀ ਹੋਈ ਹੈ, ਕਈ ਗੁਰੂ ਘਰਾਂ ਨੇ ਜਿਹੜੇ ਪ੍ਰਬੰਧ ਕੀਤੇ ਵੀ ਹੋਏ ਹੈਗੇ ਆ, ਪਰ ਬੜਾ ਅਨਫੋਰਚੂਨੇਟ ਪਾਰਟ ਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਦੁਨੀਆ ਦੀ ਜਿਹੜੀ ਸੁਪਰ ਪਾਵਰ ਆ, ਉੱਥੇ ਜਿਹੜਾ ਆਮ ਬੰਦਾ ਆ ਕਿੰਨਾ ਘਬਰਾਇਆ ਹੋਇਆ ਵੀ ਮੈਂ ਕਿਤੇ ਵੀ ਸੇਫ ਨਹੀਂ ਜੀ। ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਭਾਜੀ ਜੇ ਕੋ ਹੋਇਆ ਬਹੁਤ ਮਾੜਾ ਹੋਇਆ, ਪਰ ਆਪਾਂ ਮੈਚ ਸ਼ੂਟਿੰਗ ਇੱਕ ਅੰਡਰਲਾਈਨਿੰਗ ਚੀਜ਼ ਹੁੰਦੀ ਆ, ਜ਼ਿਆਦਾ ਗੋਰੇ ਹੁੰਦੇ ਆ 90% ਨਾ ਇਹ ਦੋ ਪ੍ਰੋਬਲਮ ਆ ਨਾ, ਇੱਕ ਹੈਗੀ ਮੈਂਟਲ ਇਸ਼ੂ, ਇੱਕ ਹੈਗੀ ਗੋਰੇ ਆ ਤਾਂ ਬਹੁਤ ਤੇਜ਼ ਹੋ ਰਹੀ ਹੈ, ਨੋਟੀ ਪੱਕੀ ਕਰ ਰਿਹਾ, ਇਹ ਕੁਛ ਨਹੀਂ ਜਾਂਦਾ ਸੋਚਿਆ ਜੀ। ਮੈਨੂੰ ਲੱਗਦਾ ਆਵਾਜ਼ ਤੁਹਾਡੀ ਆਵਾਜ਼ ਘੱਟ ਹੋ ਗਈ। ਹੁਣ ਤੁਸੀਂ ਦੇਖੋ ਬਿਲਕੁਲ ਮੈਜੋਰਟੀ ਦੇ ਵਿੱਚ ਗੋਰੇ ਹੁੰਦੇ ਆ, ਪਰ ਕੁਛ ਸਾਲ ਪਹਿਲਾਂ 2 ਸਾਲ ਪਹਿਲਾਂ ਸੈਨ ਬਰਨਡੀਨੋ ਦੇ ਵਿੱਚ ਇੱਕ ਸੋਸ਼ਲ ਸਿਕਿਉਰਿਟੀ ਦਾ ਆਫਿਸ ਸੀ, ਸੋਸ਼ਲ ਸਰਵਿਸਿਜ਼ ਦਾ ਸੌਰੀ, ਉੱਥੇ ਮਾਸ ਸ਼ੂਟਿੰਗ ਹੋਈ ਸੀ ਅਤੇ ਉਹ ਮੁਸਲਮਾਨ ਬੰਦਾ ਸੀਗਾ, ਅਤੇ ਉਹਦਾ ਮੀਡੀਆ ਨੇ ਕਿੰਨਾ ਰੌਲਾ ਪਾਇਆ ਸੀ ਵੀ ਇਹ ਟੈਰਰਿਸਟ ਆ, ਪਤਾ ਨਹੀਂ ਕਿੱਥੋਂ ਆ, ਜੇ ਆ ਉਹ ਆ। ਅਤੇ ਅੱਜ ਦਾ ਸਾਰਾ ਮੀਡੀਆ ਤੁਸੀਂ ਖੋਲ੍ਹ ਕੇ ਦੇਖ ਲਓ, ਮੇਨ ਸਟਰੀਮ ਕਿਤੇ ਵੀ ਇਹਨਾਂ ਨੇ ਜੇ ਉਹਦੇ ਲਈ ਟੈਰਰਿਸਟ ਵਰਡ ਜਿਹੜਾ ਵਰਤਿਆ ਹੋ। ਨਹੀਂ ਜੀ, ਤੁਸੀਂ ਦੇਖੋ ਉੱਥੇ ਤਾਂ ਉਹਦੇ ਧੋਣੇ ਧੋ ਰਹੇ ਆ, ਉਹ ਕਹਿੰਦੇ ਉੱਦਾਂ ਦਾ ਨਾਈਸ ਸੀਗਾ ਬੰਦਾ, ਕਦੀ ਕਦੀ ਇੱਦਾਂ ਕਰ ਲੈਂਦਾ ਸੀਗਾ। ਹੁਣ ਤੁਸੀਂ ਦੇਖੋ ਵੀ ਉਹਦੇ ਆਪ ਧੋਣ ਜਿਹੜੇ ਉਹ ਉਹਨਾਂ ਨੂੰ ਲੱਗਾ ਆ ਵੀ ਅਸੀਂ ਜਿਹੜਾ ਕਰ ਦਈਏ, ਅਤੇ ਜਿੱਦਾਂ ਤੁਸੀਂ ਕਿਹਾ ਵੀ ਕਿਸੇ ਹੋਰ ਰੰਗ ਦਾ ਹੁੰਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿਸ ਹਿਸਾਬ ਦੇ ਨਾਲ ਇੱਥੇ ਦੇ ਮੀਡੀਆ ਨੇ ਉਹਨੂੰ ਪ੍ਰੈਜ਼ੈਂਟ ਕਰਨਾ ਸੀ, ਇਰਰਿਸਪੈਕਟਿਵ ਵੀ ਉਹ ਲੈਫਟ ਲੀਨਿੰਗ ਮੀਡੀਆ ਹੈ ਕਿ ਰਾਈਟ ਲੀਨਿੰਗ ਮੀਡੀਆ। ਹੁਣ ਉਹ ਸਾਰੇ ਇਸ ਕੰਮ ਦੇ ਵਿੱਚ ਉਹਦੇ ਧੋਣ ਨੂੰ ਜਿਹੜੇ ਉਹ ਲੱਗੇ ਹੁੰਦੇ ਆ। ਅਤੇ ਥੋੜ੍ਹੀਆਂ ਜਿਹੀਆਂ ਆਪਾਂ ਟਰੱਕਿੰਗ ਦੀਆਂ ਨਿਊਜ਼ ਵੀ ਆਪਾਂ ਕਰ ਲਈਏ, ਮਾਫੀ ਚਾਹੁੰਦੇ ਹਾਂ ਅੱਜ ਆਪਾਂ ਜ਼ਿਆਦਾ ਗੱਲ ਜਿਹੜੀ ਟਰੱਕਿੰਗ ਬਾਰੇ ਨਹੀਂ ਗੱਲ ਕਰ ਸਕੇ। ਇੱਕ ਸਨੀ ਦੀ ਕਾਲ ਲੈ ਕੇ ਫਿਰ ਆਪਾਂ ਟਰੱਕਿੰਗ ਬਾਰੇ ਜਿਹੜੀ ਗੱਲ ਕਰਦੇ ਹਾਂ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਜਿਵੇਂ ਪਹਿਲਾਂ ਤੁਸੀਂ ਦੱਸਿਆ ਨਾ ਵੀ ਜਿਵੇਂ ਆਪਣੇ ਜੇ ਤੁਹਾਡੀ ਮੈਡੀਕਲ ਆਪਣਾ ਹੁੰਦਾ ਟਰੱਕਾਂ ਵਾਲਿਆਂ ਦਾ, ਜਿਵੇਂ ਰਮਨ ਬਾਈ ਜੀ ਨੂੰ ਪਤਾ, ਅਤੇ ਜੇ ਆਪਣੀ ਕੁਛ ਵੀ ਮਾੜੀ ਮੋਟੀ ਕਿਸੇ ਦੇ ਚਲੋ ਡਰੱਗ ਆ ਜਾਵੇ ਹੈ ਨਾ, ਤਾਂ ਉਹਨੂੰ ਲਾਇਸੈਂਸ ਨਹੀਂ ਦਿੰਦੇ। ਅਤੇ ਜੇ ਤੁਸੀਂ ਬਾਈ ਜੀ ਗੱਡੀ ਦਾ ਲਾਇਸੈਂਸ ਲੈਣ ਜਾਂਦੇ ਹੋ, ਜੇ ਤੁਹਾਡੇ ਮਤਲਬ ਗਲਾਸਿਸ ਲੱਗੀਆਂ ਨੇ, ਤੁਹਾਨੂੰ ਕਲੀਅਰ ਨਹੀਂ ਦਿੰਦਾ ਤਾਂ ਵੀ ਤੁਹਾਨੂੰ ਲਾਇਸੈਂਸ ਨਹੀਂ ਦਿੰਦੇ। ਅਤੇ ਜੇ ਤੁਹਾਨੂੰ ਪੁੱਲ ਕਰ ਲੈਣ ਬਾਈ ਜੀ, ਤੁਹਾਡੇ ਲਾਇਸੈਂਸ 'ਤੇ ਲਿਖਿਆ ਹੋਇਆ ਨਾ ਵੀ ਤੁਹਾਨੂੰ ਹਰ ਵੇਲੇ ਗੱਡੀ ਚਲਾਉਣ ਲੱਗੇ ਐਨਕਾਂ ਲਾਉਣੀਆਂ ਜ਼ਰੂਰੀ ਨੇ ਅਤੇ ਤੁਹਾਡੇ ਲੱਗੇ ਨੇ, ਉਹਦੀ ਟਿਕਟ ਆ। ਅਤੇ ਜੇ ਬਾਈ ਜੀ ਬੰਦੇ ਦਾ ਦਿਮਾਗ ਖਰਾਬ ਆ, ਉਹਨੂੰ ਗਨ ਦਾ ਲਾਇਸੈਂਸ ਦੇਣ ਲੱਗੇ 1 ਮਿੰਟ ਵੀ ਨਹੀਂ ਸੋਚਦੇ, ਉਹਨੂੰ ਗਨ ਦਾ ਲਾਇਸੈਂਸ ਦੇ ਦਿੰਦੇ ਨੇ। ਅਤੇ ਜਿਹਨੇ ਪਹਿਲਾਂ ਲਿਆ ਵਾ ਅਤੇ ਉਹਦੇ ਕੋਲ ਮੈਂਟਲ ਇਸ਼ੂ ਆ, ਉਹਦੀ ਕੋਈ ਇਨਕੁਆਇਰੀ ਨਹੀਂ ਹੁੰਦੀ ਵੀ ਇਹ ਬੰਦੇ ਹੈ ਨਾ। ਹੁਣ ਤੁਸੀਂ ਦੇਖ ਲਓ, ਨਾ ਗੁਰਦੁਆਰੇ ਜਾ ਸਕਦੇ ਹਾਂ, ਨਾ ਕਿਸੇ ਕੌਂਸਰਟ 'ਤੇ ਜਾ ਸਕਦੇ ਹਾਂ, ਜਵਾਕ ਸਕੂਲ ਨਹੀਂ ਜਾ ਸਕਦੇ। ਪਹਿਲਾਂ ਸੋਚਦੇ ਹੁੰਦੇ ਸੀਗੇ ਵੀ ਕੰਮ 'ਤੇ ਜਾਓ, ਘਰ ਆ ਜਾਓ, ਬਸ ਬਾਹਰ ਜਾਣ ਨੂੰ ਰਹਿਣ ਦਿਓ, ਬਾਹਰ ਤਾਂ ਮਾਸ ਸ਼ੂਟਿੰਗਾਂ ਹੁੰਦੀਆਂ, ਹੁਣ ਕੰਮ 'ਤੇ ਵੀ ਮਾਸ ਸ਼ੂਟਿੰਗਾਂ ਹੋਣ ਲੱਗ ਗਈਆਂ ਬਾਈ ਜੀ। ਇਹ ਮੂਵੀ ਥੀਏਟਰ ਦੇਖ ਲਓ, ਗਰੋਸਰੀ ਸਟੋਰ 'ਚ ਹੋਈ ਆ ਪਿੱਛੇ। ਹਾਂਜੀ, ਇਹ ਬਾਈ ਜੀ ਸਾਰਾ NRA ਦਾ ਜਿਹੜੀ ਹੈਗੀ ਆ ਨਾ ਐਸੋਸੀਏਸ਼ਨ, ਉਹਦਾ ਵਾ ਆਪਣੇ ਜਿਹੜਾ ਹਸਨ ਮਿਨਾਜ ਆ ਨਾ, ਉਹਦਾ ਨੈਟਫਲਿਕਸ 'ਤੇ ਇੱਕ ਸ਼ੋਅ ਆਉਂਦਾ ਹੁੰਦਾ ਸੀ, ਉਹਨੇ NRA 'ਤੇ ਸ਼ੋਅ ਕੀਤਾ ਸੀਗਾ ਵੀ ਕਿਵੇਂ NRA ਆਸਟ੍ਰੇਲੀਆ 'ਚ ਵੜਨ ਨੂੰ ਫਿਰਦੀ ਸੀ। ਉਹਨਾਂ ਨੇ ਅੰਡਰ ਕਵਰ ਕਰਕੇ ਕੀਤਾ ਸੀਗਾ ਵੀ ਤੁਹਾਨੂੰ ਗੰਨਾਂ ਚਾਹੀਦੀਆਂ ਨੇ ਆਪਦੇ ਆਪ ਨੂੰ ਪ੍ਰੋਟੈਕਟ ਕਰਨੀ, ਉਹਨਾਂ ਨੂੰ ਬ੍ਰੇਨ ਵਾਸ਼ ਕਰਦੇ ਸੀ। ਪਰ ਆਸਟ੍ਰੇਲੀਆ ਵਾਲਿਆਂ ਨੇ ਰਿਜੈਕਟ ਕਰਦਾ, ਉਹਨਾਂ ਨੇ ਹਸਨ ਮਿਨਾਜ ਦਾ ਸ਼ੋਅ ਬੰਦ ਕਰਾਤਾ। ਤਾਂ ਮੈਂ ਇਹੀ ਕਹਿਣਾ ਸੀਗਾ ਜੀ, ਇਹ ਸਭ NRA ਦੇ ਡਰਾਮੇ ਨੇ, ਕਿਉਂਕਿ ਉਹ ਸਭ ਤੋਂ ਪਾਵਰਫੁਲ ਔਰਗਨਾਈਜੇਸ਼ਨ ਆ, ਉਹਨਾਂ ਨੂੰ ਪੈਸੇ ਬਣਦੇ ਆ, ਉਹਨਾਂ ਨੂੰ ਹੋਰ ਕੁਛ ਨਹੀਂ ਚਾਹੀਦਾ ਜੀ। ਜੀ ਜੀ, ਥੈਂਕ ਯੂ ਜੀ। ਬਿਲਕੁਲ ਸਹੀ ਗੱਲ ਆ ਸਨੀ। ਇਹ ਜਿਹੜਾ NRA ਵਾਲਾ ਸਿਸਟਮ ਹੈਗਾ, ਇਹ ਬਹੁਤ ਜ਼ਿਆਦਾ ਪਾਵਰਫੁਲ ਹੈਗਾ। ਸੋ ਆਪਣੀ ਜਿਹੜੀ ਇਸ ਵੇਲੇ ਕਾਂਗਰਸ ਹੈਗੀ ਆ, ਬੜੀ ਮਚੀਨਾਂ ਦੇ ਹੱਥਾਂ 'ਚ ਖੇਡਦੀ ਆ, ਕੰਟਰੋਲ ਇਹਨਾਂ ਦਾ ਪੂਰਾ। ਤੁਸੀਂ ਹੁਣ ਦੇਖੋ ਹਰਜੋਤ ਜੀ, ਰਮਨ ਜੀ, ਕਿਸੇ ਟਰੱਕ ਦਾ ਐਕਸੀਡੈਂਟ ਹੁੰਦਾ ਜਾਂ ਕਿਸੇ ਕਾਰ ਦਾ ਐਕਸੀਡੈਂਟ ਹੁੰਦਾ, ਉਹਦੇ ਮੈਨੂਫੈਕਚਰ ਦੇ ਪਿੱਛੇ ਪੈ ਜਾਂਦੇ ਆ ਵੀ ਤੇਰੀ ਗੱਡੀ 'ਚ ਆਹ ਸੀਗਾ, ਉੱਦਾਂ ਸੀਗਾ, ਇਹ ਹੈ ਉਹ ਹੈ। ਅੱਜ ਤੱਕ ਸੁਣਿਆ ਵੀ ਕਿਸੇ ਜਿਹੜੇ ਗਨ ਮੈਨੂਫੈਕਚਰਰ ਦੇ ਪਿੱਛੇ ਕੋਈ ਗਿਆ ਹੋਵੇ?
ਵੀ ਉਹਨਾਂ ਸੇਲ ਕਰਨ ਵਾਲੇ ਦੇ ਪਿੱਛੇ ਨਹੀਂ ਜਾਂਦੇ ਵੀ ਲਾਇਬਿਲਟੀ ਜਿਹੜੀ ਆ ਵੀ ਹੈਗੀ ਆ ਵੀ ਤੁਹਾਡੇ ਪਿੱਛੇ ਰੌਲਾ ਪੈ ਰਿਹਾ ਬਹੁਤ ਵੀ ਕਾਂਗਰਸ ਦੇ ਵਿੱਚ ਵੀ ਇਹਨਾਂ ਨੂੰ ਲਾਇਬਲ ਜਿਹੜਾ ਉਹ ਬਣਾਇਆ ਜਾਵੇ। ਜਿੱਦਣ ਇਹ ਚੀਜ਼ ਲਾਇਬਲ ਦੇ ਬਣ ਗਏ ਤਾਂ ਉਦਣ ਫਿਰ ਇਹਨਾਂ ਨੇ ਵੀ ਕਹਿਣਾ ਵੀ ਭਾਈ ਉਸ ਬੰਦੇ ਨੂੰ ਬੰਦੂਕ ਦਿਓ ਜਿਹੜਾ ਐਕਚੁਅਲ ਦੇ ਵਿੱਚ ਉਸ ਨੂੰ ਇਸ ਦੇ ਬਾਰੇ ਪਤਾ ਹੈ ਵੀ ਕਿੱਦਾਂ ਚਲਾਉਣੀ ਆ, ਕਿੱਦਾਂ ਰੱਖਣੀ ਆ, ਕਿਵੇਂ ਜਿਹੜੀ ਉਹ ਰੱਖਣੀ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਫਿਰ ਕਿਤੇ ਕੋਈ ਇੱਦਾਂ ਦੀ ਘਟਨਾ ਵਾਪਰੀ ਤਾਂ ਸਿੱਧੀ ਜਿਹੜੀ ਗਾਜ ਆ ਉਹਨਾਂ ਦੇ ਉੱਤੇ ਜਿਹੜੀ ਉਹ ਡਿੱਗਣੀ ਆ। ਅਤੇ ਟਰੱਕਿੰਗ ਦੇ ਬਾਰੇ ਆਪਾਂ ਜੇ ਥੋੜ੍ਹੀ ਗੱਲ ਕਰ ਲਈਏ, AV5 ਜਿਹੜੀ ਕੰਟਰੈਕਟਰ ਰੂਲਿੰਗ ਆ ਜਿਹੜੀ CTA ਵਾਲੇ ਆ ਉਹ ਪਰਸਿਊ ਕਰ ਰਿਹਾ ਵੀ ਇਸ ਦਾ ਰਿਵਿਊ ਕੀਤਾ ਜਾਵੇ ਇਸ ਰੂਲਿੰਗ ਦਾ। ਜੀ ਬਿਲਕੁਲ ਰਾਜਕਰਨ, ਜਿਹੜੀ ਆਪਣੀ 28 ਅਪ੍ਰੈਲ ਨੂੰ ਜਿਹੜੀ ਪੈਨਲ ਨੇ 3 ਜੱਜ ਪੈਨਲ ਨੇ ਅਪੀਲ ਜਿਹੜੀ ਇਹਦਾ ਕੋਰਟ ਦੀ ਸੀਗੀ ਉਹ ਇੰਜੰਕਸ਼ਨ ਜਿਹੜੀ ਸੀ ਉਹ ਰੱਦ ਕਰ ਦਿੱਤੀ ਸੀ, ਰਿਜੈਕਟ ਕਰ ਦਿੱਤੀ ਸੀ ਜਿਹੜੀ ਲੋਅਰ ਕੋਰਟ ਦੀ ਇੰਜੰਕਸ਼ਨ ਲਾਈ ਸੀਗੀ। ਸੋ ਉਹਦੇ ਉੱਤੇ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਕੋਲ 19 ਮਈ ਤੱਕ ਦਾ ਸੀਗਾ ਟਾਈਮ, ਤੇ ਪਰ ਉਹ ਵਧਾ ਕੇ 16 ਮਈ ਤੱਕ ਕੀਤਾ ਗਿਆ ਸੀਗਾ। ਸੋ ਉਹ ਜਿਹੜੀ ਕੱਲ੍ਹ ਜਿਹੜੀ ਆ ਇਹਦੇ ਉੱਤੇ ਉਹਨਾਂ ਨੇ ਜਿਹੜੀ ਅਪੀਲ ਫਾਈਲ ਕੀਤੀ ਆ, ਅਪੀਲ ਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਤੁਸੀਂ ਇਸ ਕੇਸ ਨੂੰ ਜਿਹੜੀ ਇਹ ਕੋਰਟ ਆ ਇਸ ਕੇਸ ਨੂੰ ਦੁਬਾਰਾ ਰੀਹੀਅਰ ਕਰੇ, ਦੁਬਾਰਾ ਸੁਣੇ ਇਸ ਕੋਰਟ ਨੂੰ। ਸੋ ਇਹਦਾ ਹੁਣ ਬੇਸਿਕਲੀ ਇਹ ਹੈਗਾ ਕਿ ਜਿਹੜਾ ਸਾਰਾ ਜਿਹੜਾ ਅਪੋਜ਼ਿੰਗ ਗਰੁੱਪ ਹੈਗਾ ਉਹ ਐਨਬੈਂਕ ਹੀਅਰਿੰਗ ਉਹਨੂੰ ਕਹਿ ਦਿੰਦੇ ਆ, ਉਹ ਚਾਹੁੰਦਾ ਆ। ਸੋ ਉਹਦਾ ਮਤਲਬ ਇਹ ਆ ਕਿ ਜਿਹੜੀ 9th ਸਰਕਟ ਕੋਰਟ ਹੈਗੀ ਆ ਉਹਦੇ 29 ਜੱਜ ਜਿਹੜੇ ਆ ਉਹ ਇਹਦੇ ਵੋਟਿੰਗ ਕਰਨ ਕਿ ਇਸ ਕੇਸ ਨੂੰ ਦੁਬਾਰਾ ਰੀਹੀਅਰ ਕੀਤਾ ਜਾਣਾ ਚਾਹੀਦਾ ਜਾਂ ਨਹੀਂ ਕੀਤਾ ਜਾਣਾ ਚਾਹੀਦਾ। ਔਰ ਉਸ ਤੋਂ ਬਾਅਦ ਜਿਹੜਾ ਕਲਰਕ ਹੈਗੇ ਆ ਉਹ 11 ਜੱਜਾਂ ਦੀ ਪੈਨਲ ਜਿਹੜਾ ਹੈ 11 ਜੱਜਾਂ ਦਾ ਪੈਨਲ ਕ੍ਰੀਏਟ ਕਰਨ, ਜਿਹੜਾ ਪੈਨਲ ਕਿ ਇਸ ਕੇਸ ਨੂੰ ਦੁਬਾਰਾ ਰੀਹੀਅਰ ਕਰੇ। ਸੋ ਬੇਸਿਕਲੀ ਇਹ ਸਿਸਟਮ ਜਿਹੜਾ ਆ ਉਹ ਮੰਗਿਆ ਜਾ ਰਿਹਾ। ਸੋ ਹੁਣ ਇਹ ਜਿਹੜੀ ਅਪੀਲ ਹੈਗੀ ਆ ਕੀਤੀ ਰੀਹੀਅਰਿੰਗ ਦੀ, ਸੋ ਇਹਦੇ ਤੇ ਹੁਣ ਅਗੇਨ ਫਿਰ ਵੇਟ ਐਂਡ ਵਾਚ ਵਾਲਾ ਕੰਮ ਸ਼ੁਰੂ ਹੋ ਗਿਆ ਕਿ ਕੀ ਕੋਰਟ ਕਹਿੰਦੀ ਆ ਤੇ ਕੀ ਉਹਨਾਂ ਨੇ ਕਰਨਾ ਹੈ। ਸੋ ਹਾਲ ਦੀ ਘੜੀ ਇੱਥੇ ਸਟਕ ਹੈਗਾ, ਲੇਕਿਨ ਇਹ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਜਿਹੜੀ ਇੰਜੰਕਸ਼ਨ ਸੀਗੀ ਉਹ ਕੈਰੀ ਔਨ ਰਹੂਗੀ ਇਸ ਦਰਮਿਆਨ ਜਦੋਂ ਇਹ ਹੀਅਰਿੰਗ ਚੱਲ ਰਹੀ ਆ ਕਿ ਉਸ ਇੰਜੰਕਸ਼ਨ ਨੂੰ ਹਟਾ ਦਿੱਤਾ ਗਿਆ। ਸੋ ਬੇਸਿਕਲੀ ਇੰਜੰਕਸ਼ਨ ਦੇ ਉੱਤੇ ਹੀ ਆ। ਮੇਰੇ ਖਿਆਲ ਦੇ ਵਿੱਚ ਜਿਹੜਾ ਅਜੇ ਤੱਕ ਮੈਂ ਜਿੰਨਾ ਕੁ ਅਜੇ ਤੱਕ ਸਟੱਡੀ ਕੀਤਾ ਪੜ੍ਹਿਆ ਉਹਦੇ ਹਿਸਾਬ ਦੇ ਨਾਲ ਇੰਜੰਕਸ਼ਨ ਅਜੇ ਪਲੇਸ ਦੇ ਵਿੱਚ ਰਹੂਗੀ ਜਿੰਨੇ ਚਿਰ ਕੇਸ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਇੱਥੇ ਕੈਲੀਫੋਰਨੀਆ 'ਚ। ਸੋ ਹਾਲ ਦੀ ਘੜੀ ਇੱਥੇ ਇਹ ਸਟੈਂਡ ਕਰਦਾ ਹੈ ਇਹ ਕੇਸ। ਜੀ, ਸੋ ਮਤਲਬ AV5 ਜਿਹੜੀ ਆ ਉਹ ਉਸ ਦੇ ਉੱਤੇ ਜਿਹੜੀ ਇੰਜੰਕਸ਼ਨ ਆ ਤੁਸੀਂ ਕਹਿ ਰਹੇ ਹੋ ਵੀ ਉਹ ਰਹੂਗੀ, ਰਾਈਟ? ਅਜੇ ਤੱਕ ਇਹ ਨਹੀਂ ਕਿਹਾ ਗਿਆ ਕਿ ਸਟੇਟ ਵੱਲੋਂ ਕੋਈ, ਕਿਉਂਕਿ ਅਪੀਲ ਹੁਣ ਕਰ ਦਿੱਤੀ ਗਈ ਆ। ਅਪੀਲ ਕਰਨ ਦਾ ਮਤਲਬ ਇਹ ਆ ਕਿ ਆਪਾਂ ਸਟਿਲ ਅਜੇ ਉਸ ਇਨਕੁਆਇਰੀ ਦੇ ਵਿੱਚ ਆ, ਉਸ ਚੀਜ਼ ਦੇ ਉੱਤੇ ਮੁੜ ਵਿਚਾਰ ਕਰਨ ਨੂੰ ਕਿਹਾ ਗਿਆ ਕੋਰਟ ਨੂੰ। ਸੋ ਜਿੰਨੀ ਦੇਰ ਤੱਕ ਉਹ ਫੈਸਲਾ ਨਹੀਂ ਹੁੰਦਾ ਪਰ ਇਹ ਕਿਤੇ ਵੀ ਇਹ ਕਲੀਅਰ ਨਹੀਂ ਹੈਗਾ ਕਿ ਇਹ ਜਿਹੜਾ ਆ ਇਹ ਤੁਹਾਡਾ ਜਿਹੜਾ ਮਤਲਬ ਕਿ ਇੰਜੰਕਸ਼ਨ ਆ ਉਹ ਹਟ ਗਈ ਹੈ ਜਾਂ ਨਹੀਂ ਹਟ ਗਈ, ਇਹ ਕਿਤੇ ਕਲੀਅਰਲੀ ਨਹੀਂ ਹੈਗਾ। ਪਰ ਸੋ ਫਾਰ ਅਜੇ ਇਹ ਅਪੀਲ ਕੀਤੀ ਗਈ ਆ, ਉਹ ਦੇਖਦੇ ਆ ਕਿ ਕੋਰਟ ਕੀ ਕਹਿੰਦੀ ਉਸ ਤੋਂ ਬਾਅਦ। ਜੀ, ਤੇ ਰਮਨ ਜੀ ਕਾਰਬ ਦੀ ਵੀ ਮੀਟਿੰਗ ਜਿਹੜੀ ਉਹ ਹੈਗੀ ਆ ਸੀ? ਬਿਲਕੁਲ ਜੀ, ਅੱਜ ਸ਼ਾਮ ਨੂੰ ਜਿਹੜੀ ਕੈਲੀਫੋਰਨੀਆ ਰਿਸੋਰਸ ਬੋਰਡ ਦੀ ਮੀਟਿੰਗ ਜਿਹੜੀ ਹੈਗੀ ਸ਼ਾਮ ਨੂੰ 6 ਵਜੇ। ਇਹ ਮੀਟਿੰਗ ਇਸੇ ਹਿਸਾਬ ਨਾਲ ਰੱਖੀ ਗਈ ਆ ਕਿ ਸ਼ਾਮ ਨੂੰ ਜਿਹੜਾ ਆ ਸਾਰੇ ਜਾਣੇ ਥੋੜਾ ਟਾਈਮ ਹੁੰਦਾ, ਵਿਹਲੇ ਹੁੰਦੇ ਆ ਸ਼ਾਮ ਨੂੰ 6 ਵਜੇ ਤੱਕ। ਸੋ ਤੁਸੀਂ ਉਦੋਂ ਜੁਆਇਨ ਕਰ ਸਕਦੇ ਆ ਮੀਟਿੰਗ ਨੂੰ। ਔਨਲਾਈਨ ਜ਼ੂਮ ਦੀ ਮੀਟਿੰਗ ਆ ਜਾਂ ਤੁਸੀਂ ਫੋਨ ਕਾਲ ਕਰਕੇ ਵੀ ਇਹ 'ਚ ਅਟੈਂਡ ਕਰ ਸਕਦੇ ਆ। ਸੋ ਇਹਦੀ ਜਿਹੜੀ ਇਨਫੋਰਮੇਸ਼ਨ ਆ ਮੈਂ ਆਪਣੇ ਜਿਹੜਾ ਪੰਜਾਬੀ ਰੇਡੀਓ USA ਦਾ ਇਸ ਵੇਲੇ ਹੈਗੀ ਆ ਆਪਣੀ ਜਿਹੜੀ ਲਾਈਵ ਚੱਲ ਰਿਹਾ ਉਹਦੇ ਵਿੱਚ ਮੈਂ ਲਿੰਕ ਪਾ ਦਿੱਤਾ ਆ ਜ਼ੂਮ ਮੀਟਿੰਗ ਦਾ। ਸੋ ਤੁਸੀਂ ਉਹ ਲਿੰਕ 'ਤੇ ਕਲਿੱਕ ਕਰਕੇ ਉੱਥੇ ਮਤਲਬ ਕਿ ਜਿਹੜਾ ਤੁਹਾਨੂੰ ਲਿੰਕ ਦੇ ਉੱਤੇ ਤੁਸੀਂ ਆਪਣੀ ਇਨਫੋਰਮੇਸ਼ਨ ਭਰਨੀ ਆ, ਮੁੜ ਕੇ ਈਮੇਲ ਤੁਹਾਨੂੰ ਆ ਜਾਣੀ ਆ ਸਾਰੀ ਇਨਫੋਰਮੇਸ਼ਨ ਦੀ। ਸੋ ਇਹਦੇ ਵਿੱਚ ਇੱਦਾਂ ਕੰਮ ਹੋਣਾ ਆ ਰਾਜਕਰਨ ਕਿ ਬੇਸਿਕਲੀ ਮੀਟਿੰਗ ਕਾਸ ਲਈ ਆ। ਜਿਹੜਾ ਕਾਰਬ ਦੇ ਰੂਲ ਜਿਹੜੇ ਸ਼ੁਰੂ ਹੋਏ ਸੀਗੇ, ਜਿਹੜੇ ਟਰੱਕਾਂ ਦੇ ਜਿਹੜੇ ਇੰਜਣ ਦੇ ਰੂਲ ਸੀਗੇ, ਆਪਣੇ ਟ੍ਰੇਲਰਾਂ ਦੇ ਰੂਲ ਸੀਗੇ, ਸੋ ਇਹਦੇ ਵਿੱਚ ਹੁਣ ਉਹ ਪ੍ਰੋਸੀਜਰ ਜਿਹੜੇ ਆ ਉਹ ਪ੍ਰਪੋਜ਼ਲ ਆਇਆ ਕਿ ਪ੍ਰੋਸੀਜਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਨੇ ਕਾਰਬ ਨੂੰ ਕਿਹਾ ਸੀਗਾ ਕਿ ਇਹ ਜਿਹੜਾ ਆਪਣਾ ਸਾਰਾ ਪ੍ਰੋਗਰਾਮ ਹੈ ਇਹਨੂੰ ਇੰਪਲੀਮੈਂਟ ਕਰਨ ਦੇ ਪ੍ਰੋਸੀਜਰ ਬਣਾਓ। ਸੋ ਉਹ ਪ੍ਰੋਸੀਜਰ ਜਿਹੜੇ ਆ ਪ੍ਰਪੋਜ਼ ਕਰ ਰਹੀ ਆ ਕਾਰਬ, ਜਿਹਦੇ ਵਿੱਚ ਕਿ ਸਾਰਿਆਂ ਨੂੰ ਮੇਜਰ ਹੈਗਾ ਕਿ ਸਾਲ ਦੇ ਵਿੱਚ 4 ਵਾਰੀ ਹਰ ਕੁਆਟਰ ਦੇ ਵਿੱਚ ਹਰ ਟਰੱਕ ਦੀ ਸਮੋਗ ਚੈੱਕ ਜਿਹੜੀ ਆ ਉਹ ਮੰਗੀ ਗਈ ਆ। ਠੀਕ ਆ, ਜਿਹੜੇ ਇੰਜਣਾਂ ਦੇ ਵਿੱਚ ਪਹਿਲਾਂ ਤੋਂ ਆ ਜਿਹੜੇ ਆਪਣੇ ਜਿਨ੍ਹਾਂ ਦੇ ਉੱਤੇ ਇਹ ਜਿਹੜਾ ਡੈਫ ਵਾਲਾ ਨਹੀਂ ਚੱਲ ਰਿਹਾ ਹੈਗਾ ਉਹਨਾਂ ਦੀ ਸਾਲ ਦੇ ਵਿੱਚ 2 ਵਾਰੀ ਜਿਹੜੀ ਆ ਸਮੋਗ ਚੈੱਕ ਉਹ ਮੰਗੀ ਗਈ ਆ। ਸੋ ਉਹ ਚੀਜ਼ਾਂ ਦੇ ਨਾਲ
ਹੋਰ ਕਈ ਚੀਜ਼ਾਂ ਜਿਹੜੀਆਂ ਇਸ ਵੇਲੇ ਪ੍ਰਪੋਜ਼ ਕੀਤੀਆਂ ਜਾ ਰਹੀਆਂ ਇਸ ਇੰਪਲੀਮੈਂਟੇਸ਼ਨ ਦੇ ਵਿੱਚ। ਜਨਵਰੀ 1 2023 ਤੋਂ ਸ਼ੁਰੂ ਹੋਣੀ ਆ, ਉਸ ਤੋਂ ਬਾਅਦ ਇਹਦੇ 3 ਫੇਜ਼ ਹੈਗੇ ਆ। ਸੋ ਇਹ ਸਾਰੀ ਡਿਸਕਸ਼ਨ ਜਿਹੜੀ ਆ ਅੱਜ ਸ਼ਾਮ ਦੀ ਮੀਟਿੰਗ ਦੇ ਵਿੱਚ ਹੋਣੀ ਆ ਕਿ ਕਾਰਬ ਕੀ ਪ੍ਰਪੋਜ਼ ਕਰ ਰਿਹਾ, ਔਰ ਉਹਦੇ ਨਾਲ ਆਪਣੇ ਕੋਲ ਜਿਹੜਾ ਟਾਈਮ ਹੋਊਗਾ ਜਿਹਦੇ ਵਿੱਚ ਕਿ ਆਪਾਂ ਨੂੰ ਉਹ ਅਲੱਗ ਰੂਮ ਦੇਣਗੇ ਮੀਟਿੰਗ ਦੇ ਵਿੱਚ, ਜਿਹਦੇ ਵਿੱਚ ਕਿ ਪੰਜਾਬੀ ਸਪੀਕਿੰਗ ਕਾਰ ਵਾਲੇ ਹੋਣਗੇ, ਜਿਹੜੇ ਕਿ ਤੁਹਾਡੇ ਕੁਐਸਚਨ ਆਨਸਰ ਦੇ ਜਦ ਤੁਹਾਡੇ ਕੁਐਸਚਨ ਹੋਣਗੇ ਜਾਂ ਤੁਹਾਡੀਆਂ ਜਿਹੜੀਆਂ ਰਾਏ ਹੋਊਗੀ ਉਹ ਲੈ ਸਕਣਗੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕੋਗੇ। ਸੋ ਬੇਸਿਕਲੀ ਇਹ ਕਾਫੀ ਇੰਪੋਰਟੈਂਟ ਮੀਟਿੰਗ ਹੈਗੀ ਆ। ਇੱਦਾਂ ਦੀਆਂ ਮੀਟਿੰਗਸ ਅੱਗੇ ਹੋ ਰਹੀਆਂ ਹੈਗੀਆਂ ਔਰ ਗਾਂ ਵੀ ਹੋਣੀਆਂ, ਪਰ ਇਹ ਬੜੀ ਇੰਪੋਰਟੈਂਟ ਹੈਗੀ ਹੈ ਜਿਹਦੇ ਵਿੱਚ ਆਪਾਂ ਡੀਟੇਲ ਦੇ ਵਿੱਚ ਆਪਾਂ ਨੂੰ ਪੂਰੀ ਪ੍ਰੈਜੈਂਟੇਸ਼ਨ ਮਿਲੂਗੀ, ਜਿਹਦੇ 'ਚ ਕਿ ਪੂਰੀ ਡਿਟੇਲ 'ਚ ਦੱਸਿਆ ਜਾਊਗਾ ਕਿ ਕੀ ਆ ਰਿਹਾ ਹੈਗਾ ਆਉਣ ਵਾਲੇ 3 ਸਾਲਾਂ ਦੇ ਵਿੱਚ। ਸੋ ਉਹ ਆਪਾਂ ਨੂੰ ਅਗੇਨ ਮੈਂ ਇਹ ਗੱਲ ਕਹਿ ਦਿਆਂ, ਇਹ ਸੈਡ ਐਂਡ ਡਨ ਨਹੀਂ ਹੈਗਾ, ਇਹ ਆਲਰੇਡੀ ਡਨ ਡੀਲ ਨਹੀਂ ਹੈਗੀ, ਇਹ ਪ੍ਰਪੋਜ਼ਲ ਹੈਗਾ। ਸੋ ਇਹਦੇ ਵਿੱਚ ਆਪਾਂ ਪੂਰੀ ਜਿਹੜੀ ਜ਼ੋਰ ਦੇ ਨਾਲ ਆਪਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਨਹੀਂ ਪਸੰਦ ਹੈਗੀਆਂ ਆਪਾਂ ਉਹਨਾਂ ਦੇ ਅੱਗੇ ਆਪਣਾ ਵਿਚਾਰ ਰੱਖਣਾ ਹੈਗਾ, ਤਾਂ ਕਿ ਆਪਾਂ ਜਿਹੜੀਆਂ ਇਹ ਚੀਜ਼ਾਂ ਆ ਇਹਨਾਂ ਨੂੰ ਜਾਂ ਤਾਂ ਮਤਲਬ ਕਿ ਹੁਣ ਜਿਹੜੇ 4 ਸਮੋਗ ਚੈੱਕ ਆ ਰਾਜ ਟੂ ਮੱਚ ਆ, ਹੈ ਨਾ, ਇੱਕ ਟਰੱਕਿੰਗ ਕੰਪਨੀ ਲਈ ਜੇ ਕਿਸੇ ਕੋਲ 100 ਟਰੱਕ ਆ ਤਾਂ ਉਹਦੇ ਤਾਂ 400 ਸਮੋਗ ਚੈੱਕ ਹੋ ਗਏ ਨਾ ਸਾਲ ਦੇ। ਸੋ ਟੂ ਮੱਚ ਹੈਗਾ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮਤਲਬ ਕਿ ਅਪੋਜ਼ ਕਰਨ ਲਈ, ਉਹਨਾਂ ਨੂੰ ਰੋਕਣ ਲਈ ਆਪਾਂ ਨੂੰ ਮੀਟਿੰਗਸ ਦੇ ਵਿੱਚ ਅਟੈਂਡੈਂਸ ਜਿਹੜੀ ਆ ਬਹੁਤ ਜ਼ਰੂਰੀ ਆ। ਜੀ ਬਿਲਕੁਲ। ਸੋ ਫੇਸਬੁੱਕ ਦੇ ਉੱਤੇ ਆਪਾਂ ਪਾਇਆ ਆ ਲਾਈਵ ਜਿਹੜਾ ਚੱਲ ਰਿਹਾ, ਉਸ ਦੇ ਹੇਠਾਂ ਕਮੈਂਟ ਦੇ ਵਿੱਚ ਇੱਕ ਰੈਗੂਲਰ ਪੋਸਟ ਦੇ ਵਿੱਚ ਵੀ ਉਹ ਲਿੰਕ ਜਿਹੜੀ ਉਹ ਪਾਏ ਆ। ਸੋ ਜ਼ਰੂਰ ਕੁਛ ਨਾ ਕੁਛ ਜਿਹੜਾ ਆ ਜੋ ਵੀ ਤੁਹਾਡੇ ਵਿਚਾਰ ਨੇ ਹੱਕ 'ਚੋਂ, ਉਹਦੇ ਅਗੇਂਸਟ ਤੋਂ ਜਾਂ ਤੁਹਾਡੀ ਕੋਈ ਵੱਖਰੀ ਰਾਏ ਆ, ਉਹ ਜ਼ਰੂਰ ਤੁਸੀਂ ਉਸ ਦੇ ਵਿੱਚ ਜਿਹੜੀ ਸੁਣੋ, ਅਤੇ ਫਿਰ ਜਦੋਂ ਵੀ ਮੌਕਾ ਮਿਲਦਾ ਉਸ ਦੇ ਵਿੱਚ ਬੋਲਣ ਦਾ ਤੁਸੀਂ ਜਿਹੜਾ ਉਹ ਆਪਣੀ ਆਵਾਜ਼ ਵੀ ਜਿਹੜੀ ਉਸ ਦੇ ਵਿੱਚ ਦੱਸੋ। ਅਤੇ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਟੈਕਸਸ ਦੇ ਸੀਗੇ ਰਿਪਬਲਿਕਨ ਜਿਹੜੇ ਸੈਨੇਟਰ ਜੌਨ ਕਾਰਨਨ, ਉਹ ਕਹਿੰਦੇ ਸੀਗੇ ਵੀ ਟਰੱਕ ਵਾਲਿਆਂ ਦੇ ਉੱਤੇ ਕਿਉਂਕਿ ਉਹ ਰੋਡ 'ਚ ਜ਼ਿਆਦੀਆਂ ਭੰਦੇ, ਇਸ ਲਈ ਉਹਨਾਂ ਨੂੰ ਸਪੈਸ਼ਲ ਟੈਕਸ ਜਿਹੜਾ ਉਹ ਲਾਉਣਾ ਚਾਹੀਦਾ ਆ। ਅਤੇ ਓਬਵੀਅਸਲੀ ਜਿੱਦਾਂ ਸੀਗਾ ਅਤੇ ਆਪਾਂ ਦੇਖਿਆ ਵੀ ਟਰੱਕਿੰਗ ਇੰਡਸਟਰੀ 'ਚ ਇੱਕ ਸੁਰਤਾ ਆਈ ਇਸ ਪੂਰੇ ਆਈਡੀਆ ਦੇ ਖਿਲਾਫ। ਬਿਲਕੁਲ, ਟਰੱਕਿੰਗ ਇੰਡਸਟਰੀ ਜਿਹੜੀ ਆ ਸਾਰੀ ਇਸ ਆਈਡੀਆ ਦੇ ਖਿਲਾਫ ਹੈਗੀ ਆ ਕਿ ਸਿਰਫ ਤੇ ਸਿਰਫ ਟਰੱਕਿੰਗ ਨੂੰ ਜਿਹੜਾ ਆ ਉਹ ਪੁਸ਼ ਕੀਤਾ ਜਾਵੇ ਇਹਦੇ ਵੱਲ ਨੂੰ, ਨਾ ਕਿ ਸਾਰੀ ਇੰਡਸਟਰੀ ਜਿਹੜੀ ਮੋਟਰ ਵਹੀਕਲ ਇੰਡਸਟਰੀ ਹੈਗੀ ਆ, ਰੋਡ ਸਾਰੇ ਯੂਜ਼ ਕਰਦੇ ਹੈਗੇ ਆ। ਜਿਹੜੇ ਇਸ ਵੇਲੇ ਐਗਜ਼ਿਸਟਿੰਗ ਜਿਹੜੇ ਟਰੱਕ ਹੈਗੇ ਆ ਉਹਨਾਂ ਦਾ ਜਿਹੜਾ ਜੇ ਉਹ 6 ਟਾਈਮਸ ਮੋਰ ਉਹ ਟਰੱਕ ਜਿਹੜੇ ਆ ਫਰੀਵੇਜ਼ ਨੂੰ ਹਰਟ ਕਰਦੇ ਆ, ਪਰ ਉਹਨਾਂ ਦੇ ਕੰਪੈਰੇਟਿਵਲੀ ਜਿੰਨਾ ਟੈਕਸ ਐਂਡ ਸਾਰਾ ਕੁਛ ਉਹ ਆਲਰੇਡੀ ਪੇ ਕਰਦੇ ਆ, ਉਹ ਕੰਪੈਰੇਟਿਵਲੀ ਪਹਿਲਾਂ ਹੀ ਕਾਫੀ ਹਾਈ ਹੈਗਾ। ਸੋ ਇਸ ਕਰਕੇ ਸਾਰੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਜਿਹਦੇ ਵਿੱਚ ਕਿ ਚਾਹੇ ਨਾਪਟਾ ਲੈ ਲਈਏ, ਚਾਹੇ ਆਪਾਂ ਓਇਡਾ ਲੈ ਲਈਏ, ਚਾਹੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਲੈ ਲਈਏ, ਸਾਰਿਆਂ ਨੇ ਹੀ ਇਹਨੂੰ ਫੁਲੀ ਜਿਹੜਾ ਆ ਅਪੋਜ਼ ਕੀਤਾ ਹੈਗਾ, ਤਾਂ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਰਫ ਤੇ ਸਿਰਫ ਟਰੱਕਿੰਗ ਨੂੰ ਟਾਰਗੇਟ ਨਾ ਕੀਤਾ ਜਾਵੇ। ਜੀ ਬਿਲਕੁਲ। ਅਤੇ ਬਹੁਤ ਬਹੁਤ ਸ਼ੁਕਰੀਆ ਰਮਨ ਜੀ। ਸਮਾਂ ਵੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ। ਅਤੇ ਜਾਂਦੇ ਇੱਕ ਵਾਰੀ ਫਿਰ ਬੇਨਤੀ ਕਰਦੇ ਜਾਂਦੇ ਹਾਂ, ਸੈਨ ਹੋਜ਼ੇ ਸਿਟੀ ਵੱਲੋਂ ਕੈਂਡਲ-ਲਾਈਟ ਵਿਜ਼ੂਅਲ ਰੱਖਿਆ ਗਿਆ ਆ। ਜਿਹੜੇ ਵਿਕਟਮਸ ਆ 9 ਜਣੇ, ਅੱਜ 9ਵਾਂ ਵੀ ਜਿਹੜਾ ਵਿਕਟਮ ਸੀ ਉਹ ਉਸ ਦੀ ਵੀ ਮੌਤ ਹੋ ਗਈ ਆ, ਕਿਉਂਕਿ ਉਹਦੇ ਇੰਜਰੀਜ਼ ਜਿਹੜੀਆਂ ਸੀਗੀਆਂ ਬਹੁਤ ਖਤਰਨਾਕ ਸੀਗੀਆਂ ਵੈਲੀ ਮੈਡੀਕਲ ਹਸਪੀਟਲ ਦੇ ਵਿੱਚ। ਸੋ 9 ਜਣਿਆਂ ਦੀ ਮੌਤ ਹੋਈ ਆ, ਅਤੇ 10ਵਾਂ ਜਿਹੜਾ ਉਹ ਟੈਰਰਿਸਟ ਸੀਗਾ ਉਹ ਆਪਣੇ ਆਪ ਨੂੰ ਗੋਲੀ ਨਾਲ ਉਸਨੇ ਮਾਰ ਲਿਆ ਸੀ। ਸੋ 9 ਜਣਿਆਂ ਦੀ ਯਾਦ ਦੇ ਵਿੱਚ ਸਿਟੀ ਆਫ ਸੈਨ ਹੋਜ਼ੇ ਨੇ ਕੈਂਡਲ ਲਾਈਟ ਵਿਜ਼ੂਅਲ ਸ਼ਾਮ ਨੂੰ 6 ਵਜੇ ਸੈਨ ਹੋਜ਼ੇ ਸਿਟੀ ਹਾਲ ਦੇ ਸਾਹਮਣੇ ਰੱਖਿਆ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਜਿਹੜਾ ਵੀ ਉੱਥੇ ਪਹੁੰਚ ਸਕਦਾ ਜ਼ਰੂਰ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਪਹੁੰਚੇ। ਜੀ ਬਿਲਕੁਲ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਉਹ ਸਮਾਪਤ ਆ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ, ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ, ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। सुन रहे हो पंजाबी रेडियो USA KWRU Fresno 1300 AM